ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਖੋਟਮਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਐਮ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 29 ਅਪ੍ਰੈਲ 2024 16 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਸਪੈਸ਼ਲੀ ਜਿਹੜੀ ਕਿ ਨਿਊਯਾਰਕ ਮੈਨਹੈਟਨ ਦੇ ਵਿੱਚ ਜਿਹੜੀ ਸਿੱਖ ਡੇ ਪਰੇਡ ਜਿਹੜੀ 36ਵੀਂ ਸਿੱਖ ਡੇ ਪਰੇਡ ਜਿਹੜੀ ਹੋਈ ਹੈ ਕੱਢੀ ਗਈ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਦੇ ਸਮੂਹ ਸਿੱਖ ਸੰਗਤਾਂ ਤੇ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਉਸ ਬਾਰੇ ਵੀ ਆਪਾਂ ਥੋੜੀ ਬਹੁਤੀ ਗੱਲਬਾਤ ਕਰਾਂਗੇ ਔਰ ਜਿਸ ਤਰ੍ਹਾਂ ਕਿ ਤੁਸੀਂ ਕਮੈਂਟ ਵੀ ਕੀਤੇ ਨੇ ਪਰੇਡ ਨੂੰ ਦੇਖਿਆ ਵੀ ਹੈ ਜਿੱਦਾਂ ਕਿ ਟੀਵੀ 84 ਦੀ ਟੀਮ ਨੇ ਇਸ ਨੂੰ ਲਾਈਵ ਕਵਰ ਕੀਤਾ ਤੁਹਾਡੇ ਤੱਕ ਪਹੁੰਚਾਇਆ ਤੁਹਾਡੇ ਕਮੈਂਟ ਵੀ ਸਾਨੂੰ ਮਿਲੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਖਣ ਲਈ ਐਂਡ ਸਾਡੀ ਸਰਾਹਨਾ ਕਰਨ ਲਈ। ਸੋ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ JS ਗਰੇਵਾਲ ਜੀ ਵੱਲੋਂ। ਸੋ ਇਹਨਾਂ ਦਾ ਇਹ ਸਾਡੇ ਪੱਕੇ ਸਪੋਰਟਰ ਨੇ ਟੀਵੀ 84 ਦੇ ਔਰ ਖਾਲਿਸਤਾਨ ਦੀ ਕਾਇਮੀ ਦੀ ਜਿਹੜੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਖਾਲਿਸਤਾਨ ਐਲਾਨ ਦਿਵਸ ਦੀ 38ਵੀਂ ਵਰ੍ਹੇਗੰਢ ਹੈ। ਸੋ ਅੱਜ ਤੋਂ ਠੀਕ 38 ਸਾਲ ਪਹਿਲਾਂ 29 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ ਔਰ ਇਹਨਾਂ ਸਾਲਾਂ ਵਿੱਚ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ ਔਰ ਭਾਰਤੀ ਸਰਕਾਰ ਦੇ ਜ਼ਬਰ ਦੀ ਜਿਹੜੀ ਚੱਕੀ ਭਾਰ ਚੋਂ ਨਿਕਲ ਕੇ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਤੱਕ ਪਹੁੰਚ ਗਈ ਹੈ ਔਰ ਸਿੱਖ ਕੌਮ ਨੇ ਇਸ ਸਟਰਗਲ ਵਿੱਚ ਕੀ ਖੱਟਿਆ ਕੀ ਗਵਾਇਆ ਤੇ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਹੈ ਹੁਣ ਕਿੱਥੇ ਖੜੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਅਲਬਰਟਾ ਤੋਂ ਸਰ JS ਗਰੇਵਾਲ ਜੀ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜੇ ਡੈਡੀਕੇਟਡ ਗੁਰਸਿੱਖ ਨੇ। ਇਹਨਾਂ ਦਾ ਹਮੇਸ਼ਾ ਹੀ ਇਹ ਮੈਸੇਜ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗੁਰੂ ਗ੍ਰੰਥ ਗੁਰੂ ਪੰਥ ਜਿਹੜਾ ਜਿਨ੍ਹਾਂ 2 ਪਿਲਰਸ ਦੇ ਉੱਤੇ ਸਿੱਖੀ ਦੀ ਨੀਂਹ ਹੈ ਜਿੱਥੇ ਰੂਹਾਨੀ ਦੁਨੀਆ ਦੇ ਵਿੱਚ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਅਸੀਂ ਲੈਣੀ ਹੈ ਔਰ ਜਿਸ ਕਿਸਮ ਦਾ ਗੁਰੂ ਡਾਮ ਬਾਬਾ ਕਲਚਰ ਜਿਸ ਦੇ ਵਿੱਚ ਸਾਡਾ ਵੱਡਾ ਤਬਕਾ ਫਸਿਆ ਹੋਇਆ ਉਲਝਿਆ ਹੋਇਆ ਉਸ ਤੋਂ ਵੀ ਅਸੀਂ ਆਪਣਾ ਬਚਾਅ ਕਰੀਏ ਉਹਨਾਂ ਦੇ ਭਰਮ ਜਾਲ 'ਚ ਨਾ ਫਸੀਏ ਤੇ ਦੂਸਰੇ ਪਾਸੇ ਪੰਥ ਇਹ ਇੱਕ ਰਾਏ ਹੋ ਕੇ ਕੌਮੀ ਆਜ਼ਾਦੀ ਦੇ ਇਸ ਰਾਹ ਦੇ ਉੱਤੇ ਮਜ਼ਬੂਤੀ ਨਾਲ ਤੁਰੇ ਔਰ ਬਿਨਾਂ ਕੌਮੀ ਘਰ ਖਾਲਿਸਤਾਨ ਤੋਂ ਸਾਡੇ ਕੋਲ ਕੋਈ ਵੀ ਹੋਰ ਸਿਆਸੀ ਰਸਤਾ ਸਾਡੇ ਮਸਲਿਆਂ ਦੇ ਹੱਲ ਦਾ ਨਹੀਂ ਬਚਿਆ। ਇਹ ਲਗਾਤਾਰਤਾ ਨਾਲ ਪਿਛਲੇ ਕਈ ਵਰ੍ਹਿਆਂ ਤੋਂ ਟੀਵੀ 84 ਦੀ ਹਮਾਇਤ ਕਰਦੇ ਨੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਲਰੇਡੀ ਜ਼ਿਕਰ ਕੀਤਾ ਹੈ
ਕਿ ਬੀਤੇ ਸੈਚਰਡੇ 2 ਦਿਨ ਪਹਿਲੇ ਅੱਜ ਤੋਂ 38ਵੀਂ ਖਾਲਸਾ ਡੇ ਪੈਰੇਡ, ਸਿੱਖ ਡੇ ਪੈਰੇਡ ਔਰ ਵੈਸੇ ਨਿਊਯਾਰਕ ਦੀ ਪੈਰੇਡ ਨੂੰ ਜਿਹੜਾ ਹੈ ਉਹ ਖਾਲਿਸਤਾਨੀ ਪੈਰੇਡ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ। ਅਸੀਂ ਇਸ ਦੇ ਪਿਛੋਕੜ ਬਾਰੇ ਫਰਾਈਡੇ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ 2 ਕਾਰਨਾਂ ਕਰਕੇ ਇਸ ਪੈਰੇਡ ਦੀ ਅਹਿਮੀਅਤ, ਔਰ ਇਹ ਰੀਅਲ ਪੈਰੇਡ ਹੈ। ਬਹੁਤ ਸਾਰੀਆਂ ਥਾਵਾਂ ਤੇ ਸਾਡੇ ਨਗਰ ਕੀਰਤਨ ਨੇ, ਹਾਲਾਂਕਿ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਪੈਰੇਡ ਹੁੰਦੀ ਹੈ, ਲੇਕਿਨ ਜਿਵੇਂ ਨਗਰ ਕੀਰਤਨ ਦੇ ਵਿੱਚ ਜਿਹੜਾ ਇੱਕ ਰੰਗ ਹੈ ਉਹ ਜ਼ਿਆਦਾ ਧਾਰਮਿਕ ਹੁੰਦਾ ਹੈ ਕਿਉਂਕਿ ਸ਼ਬਦ ਕੀਰਤਨ ਔਰ ਦੂਸਰਾ ਪਾਰਟ ਉਹਦਾ ਹਿੱਸਾ ਹੁੰਦਾ ਹੈ। ਪੈਰੇਡਸ ਤੁਹਾਡੀ ਸ਼ੋਅ ਆਫ ਸਟਰੈਂਥ ਵੀ ਹੁੰਦੀ ਹੈ, ਔਰ ਇੱਥੇ ਤਾਂ ਲਫ਼ਜ਼ ਅੰਗਰੇਜ਼ੀ ਦਾ ਪੈਰੇਡ ਹੈ। ਜਿਨ੍ਹਾਂ ਜ਼ਮਾਨਿਆਂ 'ਚ ਇਹ ਸ਼ਬਦ 20ਵੀਂ ਸਦੀ 'ਚ ਜ਼ਿਆਦਾ ਜਲੂਸ ਇਸਤੇਮਾਲ ਹੁੰਦਾ ਸੀ, ਜਲੌ ਤੋਂ ਪਰਸ਼ੀਅਨ ਵਰਡ ਹੈ। ਹੁਣ ਵੀ ਜਦੋਂ ਕਿ ਜਿਹੜੀਆਂ ਕੀਮਤੀ ਗਿਫਟਸ ਨੇ, ਸੋਨੇ ਦੀਆਂ ਕਹੀਆਂ ਜਾਂ ਸੋਨੇ ਦੇ ਦਰਵਾਜ਼ੇ ਜਾਂ ਚਾਂਦੀ ਦੇ ਦਰਵਾਜ਼ੇ ਦਰਬਾਰ ਸਾਹਿਬ 'ਚ ਖਾਸ ਮੌਕਿਆਂ ਤੇ ਜਦੋਂ ਡਿਸਪਲੇ ਕੀਤੇ ਜਾਂਦੇ ਨੇ ਤਾਂ ਉਹਨੂੰ ਜਲੌ ਕਿਹਾ ਜਾਂਦਾ ਹੈ ਕਿ ਵੀ ਜਲੌ ਲੱਗੇਗਾ। ਉਹ ਸਾਲ ਦੇ ਵਿੱਚ 5-6 ਮੌਕਿਆਂ ਦੇ ਉੱਤੇ ਲੱਗਦਾ। ਸੋ ਜਲੂਸ ਜਿਹੜਾ ਸੀ ਉਹ ਜਲੌ ਹੀ ਸੀ ਕਿ ਜਿੱਥੇ ਤੁਹਾਡੀ ਤੁਹਾਡੀ ਪਾਵਰ, ਔਰ ਇਸ ਨੂੰ ਅਸੀਂ ਜਦੋਂ ਇਸ ਸਮਾਜ ਦੇ ਵਿੱਚ ਆਏ ਹਾਂ ਤੇ ਪੈਰੇਡ ਰੂਪ ਦੇ ਵਿੱਚ, ਔਰ ਕਿਉਂਕਿ ਨਿਊਯਾਰਕ ਦੇ ਵਿੱਚ ਇੰਡੀਆ ਡੇ ਪੈਰੇਡ ਦੇ ਰਿਬੈਲੀਅਨ ਚੋਂ ਉਸ ਨੂੰ ਬਿਲਕੁਲ ਉਲਟਾ ਕੇ 1984 ਦੇ ਵਿੱਚ ਫਿਰ ਇਹ ਸ਼ੁਰੂ ਹੋਈ। ਵੈਸੇ ਅਦਰਵਾਈਜ਼ ਤਾਂ ਇਹ ਜਿਹੜਾ 38ਵੀਂ ਪੈਰੇਡ ਬਣਦੀ ਹੈ ਕਿਉਂਕਿ ਸਾਲ ਉਨੇ ਬਣਦੇ ਨੇ, ਪਰ ਕਿਉਂਕਿ ਕੋਵਿਡ ਦੇ 2 ਸਾਲ ਵਿੱਚੋਂ ਨਿਕਲ ਜਾਂਦੇ ਨੇ, ਇਸ ਲਈ ਕਈ ਵਾਰੀ 36ਵੀਂ ਤੇ 38ਵੀਂ ਦੇ ਵਿੱਚ ਜਿਹੜੀ ਹੈ ਉਹ ਗੜਬੜ ਹੋ ਜਾਂਦਾ ਹੈ। ਹਾਲਾਂਕਿ ਇਸ ਦੀ ਸ਼ੁਰੂਆਤ 1986 ਦੇ ਵਿੱਚ ਹੋ ਗਈ ਸੀ। ਸੋ ਇਸ ਦਾ ਰਾਊਟ ਵੀ ਉਹੀ ਹੁੰਦਾ ਹੈ ਜਿਹੜਾ ਕਿ ਜਿਹੜੀਆਂ ਨੈਸ਼ਨਲ ਡੇ ਪੈਰੇਡ ਜਾਂ ਈਵਨ ਜੇ ਸੇਂਟ ਪੈਟਰਿਕ ਡੇ ਜਾਂ ਦੂਸਰੀਆਂ ਪੈਰੇਡਸ ਨੂੰ ਮਿਲਦਾ। ਸੋ ਉਹਦੇ 'ਚ ਜਿਨ੍ਹਾਂ ਨੇ ਲਾਈਵ ਦੇਖਿਆ, ਆਲਮੋਸਟ 3.5 ਘੰਟੇ ਦੀ ਕਵਰੇਜ TV 84 ਦੀ ਲਾਈਵ ਸੀ ਕਿ ਕਿਵੇਂ ਇਸ ਨੂੰ ਜਕਾਰੇ ਨਗਾਰੇ ਤਾਂ ਸਿੰਘਾਂ ਦੇ ਹੁੰਦੇ ਹੀ ਨੇ, ਵੱਡੇ ਵੱਡੇ ਨਗਾਰੇ ਯਾਦ ਦਹਾਨੀ ਕਰਵਾ ਦਿੰਦੇ ਨੇ ਸਾਨੂੰ ਆਪਣੇ ਤਖਤਾਂ ਦੀ, ਜਿੱਥੇ ਅੱਜ ਵੀ ਨਗਾਰੇ ਤੇ ਚੋਟ ਪੈਂਦੀ ਹੈ। ਪਰ ਜਿਵੇਂ ਪੁਲਿਸ ਬੈਂਡ ਦੇ ਨਾਲ ਅਗਵਾਈ ਔਰ ਯੰਗਸਟਰਸ ਦੇ ਬੈਂਡ, ਔਰ ਇਸ ਵਾਰ ਖਾਸ ਅਟਰੈਕਸ਼ਨ ਈਵਨ ਫਲਸ਼ਿੰਗ ਗੁਰਦੁਆਰਾ ਸਾਹਿਬ ਦੇ ਐਫਰਟ ਦੇ ਨਾਲ ਛੋਟੇ ਸਿੱਖ ਬੱਚਿਆਂ ਦਾ ਬੈਂਡ ਵੀ ਸੀ, ਔਰ ਇਹ ਆਪਣੇ ਆਪ ਦੇ ਵਿੱਚ ਇਸ ਸਾਰੇ ਦਾ ਇੱਕ ਜਲੌ ਤੁਸੀਂ ਮਹਿਸੂਸ ਕਰਦੇ ਹੋ। ਔਰ ਕਿਉਂਕਿ ਇਹ ਸਭ ਤੋਂ ਪਹਿਲੇ ਜਿਹੜਾ ਆਲਮੋਸਟ ਅਸੀਂ 38 ਸਾਲ ਜਾਂ ਪਹਿਲਾਂ ਦੀ ਗੱਲ ਕਰ ਰਹੇ ਹਾਂ, ਇਸ ਦੀ ਸ਼ੁਰੂਆਤ ਸੀ ਤੇ ਸ਼ੁਰੂ ਤੋਂ ਹੀ ਉਦੋਂ ਅਜੇ ਗੁਰਦੁਆਰੇ ਬਹੁਤ ਸਾਰੇ ਸਟੇਟਾਂ ਦੇ ਵਿੱਚ, ਨੇਬਰਿੰਗ ਸਟੇਟਾਂ 'ਚ ਵੀ ਨਹੀਂ ਸੀ, ਨਿਊ ਜਰਸੀ ਜਾਂ ਕਨੈਟੀਕਟ ਜਾਂ ਮੈਸਾਚੂਸੈਟਸ ਜਾਂ ਵਰਜੀਨੀਆ ਤੱਕ, ਤੇ ਜੇ ਸਨ ਵੀ ਗੁਰਦੁਆਰੇ ਤੇ ਉਹਨਾਂ ਦੀ ਕੋਈ ਜਿਹੜਾ ਉਹ ਜਲੂਸ ਜਾਂ ਪੈਰੇਡ ਨਹੀਂ ਸੀ। ਸੋ ਇਹ ਇੱਕ ਕਾਈਂਡ ਆਫ ਜਿਹੜਾ ਇੱਕ ਰਵਾਇਤ ਬਣੀ ਸੀ ਕਿ ਸਾਰੇ ਪਾਸਿਓਂ ਹੀ ਬੱਸਾਂ ਲੈ ਕੇ ਔਰ ਆਪਣੀਆਂ ਗੱਡੀਆਂ ਦੇ ਵਿੱਚ ਸਿੱਖ ਸੰਗਤਾਂ ਆਉਂਦੀਆਂ ਸੀ। ਸੋ ਇਹ ਈਸਟ ਕੋਸਟ ਦੀ ਪਰੇਡ ਸੀ। ਹੁਣ ਵੀ ਉਸ ਨੂੰ ਟਰਾਈ ਸਟੇਟ ਦੀਆਂ ਕਮੇਟੀਆਂ ਆਰਗੇਨਾਈਜ਼ ਕਰਦੀਆਂ ਨੇ। ਹਾਲਾਂਕਿ ਹੁਣ ਹਰ ਸ਼ਹਿਰ ਦੇ ਵਿੱਚ, ਹੁਣ ਜਿਵੇਂ ਵਾਸ਼ਿੰਗਟਨ DC ਦੇ ਵਿੱਚ ਆਪਣਾ ਮਾਰਚ ਸੀ ਸਾਡਾ, ਇਸੇ ਤਰ੍ਹਾਂ ਅੱਡ-ਅੱਡ ਥਾਵਾਂ ਦੇ ਉੱਤੇ ਨਿਊ ਜਰਸੀ ਦੇ ਵਿੱਚ ਵੀ ਔਰ ਬਾਕੀ ਥਾਵਾਂ ਤੇ ਵੀ ਕੁਛ ਨਾ ਕੁਛ ਐਕਟੀਵਿਟੀ। ਹੁਣ ਨਿਊ ਜਰਸੀ 'ਚ ਆਉਣ ਵਾਲੀ ਮਈ ਦਾ ਜਿਹੜਾ 16 ਵਾਲਾ ਵੀਕਐਂਡ ਹੈ ਉਹਦੇ 'ਚ ਪੈਰੇਡ ਹੈ। ਲੇਕਿਨ ਇਹਦੇ ਬਾਵਜੂਦ ਇਸ ਪੈਰੇਡ 'ਚ ਕਿਉਂਕਿ ਹੋਰ ਵੀ ਸੰਗਤ ਦੀ ਆਮਦ ਹੁੰਦੀ ਹੈ, ਇਸ ਦਾ ਜਲੌ ਵੱਧਦਾ ਹੀ ਜਾਂਦਾ ਹਰ ਸਾਲ। ਔਰ ਪਿਛਲੇ ਵਰੇ ਤਾਂ ਇੰਨਾ ਮੀਂਹ ਪੈ ਰਿਹਾ ਸੀ, ਦੇ ਬਾਵਜੂਦ ਜਿਹੜਾ ਸੰਗਤਾਂ ਦੇ ਵਿੱਚ ਉਤਸ਼ਾਹ ਸੀ। ਸੋ ਐਤਕੀ ਇਸ ਦਾ, ਔਰ ਇਹ ਗੱਲ ਮੇਰਾ ਆਪਣੀ ਆਬਜ਼ਰਵੇਸ਼ਨ ਹੀ ਨਹੀਂ ਹੈ, ਈਵਨ ਗੈਰ ਸਿੱਖ ਜਰਨਲਿਸਟ ਜਿਨ੍ਹਾਂ ਨੇ ਇਸ ਪਰੇਡ ਨੂੰ ਵੀ ਕਵਰ ਕੀਤਾ, ਖਾਸ ਤੌਰ ਤੇ ਪਾਕਿਸਤਾਨੀ ਮੀਡੀਆ ਜਿਵੇਂ TV1 ਨੇ ਇਹਨੂੰ ਕਵਰ ਕੀਤਾ, ਔਰ ਦੂਸਰੇ ਵੀ ਹੋਰ ਜਿਹੜਾ ਮੀਡੀਆ, ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਵੀ ਇਸ ਵਾਰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਖਾਲਿਸਤਾਨ ਮੁਲਕ ਦੀ ਪੈਰੇਡ ਹੈ। ਇੱਕ ਤਾਂ ਝੰਡੇ ਸ਼ੁਰੂ ਤੋਂ ਅਖੀਰ ਤੱਕ ਦਰਸ਼ਕ ਦੇਖ ਸਕਦੇ ਨੇ, ਬੈਕਗਰਾਊਂਡ ਦੇ ਵਿੱਚ ਸਾਰੀਆਂ ਝਲਕੀਆਂ, ਫਿਰ ਐਂਥੂਜ਼ੀਆਜ਼ਮ, ਔਰ ਉਹਦਾ ਕਾਰਨ ਜਿਵੇਂ ਅਸੀਂ ਰਿਪੀਟਡਲੀ ਕਿਹਾ ਕਿ ਵਰਾ 2023 ਜਦੋਂ ਕਿ ਇੰਡੀਅਨ ਗਵਰਨਮੈਂਟ ਦਾ ਜਾਂ ਉਹਨਾਂ ਦੀ ਸਪਾਈ ਏਜੰਸੀ ਅਜੀਤ ਡੋਵਲ ਦੀ ਅਗਵਾਈ ਥੱਲੇ ਰਾਹ ਦੀ ਗੰਦੀ ਖੇਡ, ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਜਿਹੜੀ ਉਹ ਪਿਛਲੇ 2 ਸਾਲਾਂ ਤੋਂ ਪਾਕਿਸਤਾਨ ਦੇ ਵਿੱਚ ਤਾਂ ਖੇਡ ਰਹੇ ਸੀ। ਇਸ ਦਾ ਸਬੂਤ ਆਲਰੇਡੀ ਗਾਰਡੀਅਨ ਦੀ ਸਟੋਰੀ ਵੀ ਸੀ, ਔਰ ਅੱਜ ਅਸੀਂ ਜ਼ਿਕਰ ਕਰਾਂਗੇ ਕਿ ਵਾਸ਼ਿੰਗਟਨ ਪੋਸਟ ਨੇ ਇੱਕ ਬੜੀ ਇਨਵੈਸਟੀਗੇਟਿਵ ਸਟੋਰੀ 11 ਪੇਜਿਸ ਦੀ ਕੀਤੀ ਹੈ, ਜਿਹਦੇ 'ਚ ਵੀ ਉਹਨਾਂ ਨੇ ਪਾਕਿਸਤਾਨ 'ਚ 2 ਸਾਲ ਪਹਿਲਾਂ ਜਿਹਦੇ 'ਚ ਉਹਨਾਂ ਨੇ ਕਸ਼ਮੀਰੀ ਔਰ ਸਿੱਖ ਐਕਟਿਵਿਸਟ ਮਾਰੇ, ਉਹ ਖੇਡ ਰਹੇ ਸੀ। ਲੇਕਿਨ ਵਰਾ 2023 ਦੇ ਵਿੱਚ
18 ਜੂਨ ਨੂੰ ਜਿਹੜਾ ਮਰਡਰ ਕੈਨੇਡਾ ਦੀ ਧਰਤੀ ਤੇ ਬ੍ਰਿਟਿਸ਼ ਕੋਲੰਬੀਆ ਦੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਭਾਈ ਹਰਦੀਪ ਸਿੰਘ ਨਿੱਜਰ ਦਾ ਕੀਤਾ ਜਾਂਦਾ ਹੈ। ਹਾਲਾਂਕਿ ਇਸ ਦਿਨ ਤੋਂ ਪਹਿਲਾਂ 3 ਦਿਨ ਪਹਿਲਾਂ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਸਸਪੀਸ਼ੀਅਸ ਸਰਕਮਸਟੈਂਸਿਸ ਕੈਮੀਕਲ ਵੈਪਨ ਦੇ ਨਾਲ ਉਹਨੂੰ ਲਿਊਕੀਮੀਆ ਬਣਾ ਕੇ ਜਿਹੜਾ ਉਹ ਪ੍ਰੋਟੈਕਟਿਵ ਕਵਰ ਦਿੱਤਾ ਗਿਆ। ਉਹਦੀ ਵੀ ਇਨਵੈਸਟੀਗੇਸ਼ਨ ਹੋਏਗੀ ਇਵੈਂਚੁਅਲੀ। ਐਵੇਂ ਨਹੀਂ ਹੈ ਕਿ ਵੀ ਫੈਕਟ ਸਾਹਮਣੇ ਨਹੀਂ ਆਣਗੇ, ਫੈਕਟ ਸਾਹਮਣੇ ਆਏਗਾ। ਸੋ ਇਸ ਸਾਰੇ ਤੋਂ ਬਾਅਦ ਅਮਰੀਕਾ ਦੀ ਧਰਤੀ ਤੇ ਜਦੋਂ ਕਿ ਨਰਿੰਦਰ ਮੋਦੀ ਇੱਥੇ ਮੌਜੂਦ ਸੀ, ਉਸ ਪੀਰੀਅਡ ਦੇ ਵਿੱਚ ਕਿਵੇਂ ਉਹਨਾਂ ਦੇ ਰਾਜ ਅਧਿਕਾਰੀ ਔਰ ਉਹਨਾਂ ਦਾ ਸਾਰਾ ਨੈਟਵਰਕ ਪਲਾਨ ਕਰ ਰਿਹਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਜਿਹਦੇ ਥੱਲੇ ਅਮਰੀਕਾ ਦੀ ਧਰਤੀ ਤੇ ਜਿਹੜਾ ਇਹ ਕਿਲਿੰਗ ਸਪਰੀ ਸ਼ੁਰੂ ਕੀਤੀ ਜਾਣੀ ਸੀ। ਔਰ ਉਹ ਸਾਰੀ ਜਿਹੜੀ ਹੈ ਸਟੋਰੀ ਅਸੀਂ ਰਿਪੀਟ ਕਰਦੇ। ਹੁਣ ਮਕਸਦ ਜਿਵੇਂ ਟੈਰਰ ਜਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਜ਼ੁਲਮ ਦੀ ਚੱਕੀ ਚੱਲਦੀ ਹੈ ਜਾਂ ਜ਼ੁਲਮ ਦੇ ਕੋਲੂ ਦੇ ਵਿੱਚ ਪੀੜਦਾ ਹੁਣ ਇਹ ਸਾਰੇ ਦਾ ਮਤਲਬ ਕਿਉਂ ਹੁੰਦਾ ਹੈ ਕਿ ਜਿਹੜਾ ਜ਼ੁਲਮ ਹੁੰਦਾ ਹੈ ਜਾਂ ਜਿਹੜਾ ਡਰ ਹੋ, ਜਦੋਂ ਅਸੀਂ ਸੋਟੀ ਨੂੰ ਹੱਥ ਲਾਉਂਦੇ ਹਾਂ ਜਾਂ ਬੱਚੇ ਨੂੰ ਅਸੀਂ ਚਪੇੜ ਦਿਖਾਉਂਦੇ ਹਾਂ ਤੇ ਉਹ ਸਹਿਮ ਜਾਂਦੇ ਨੇ। ਡਰ ਹੈ ਇੱਕ ਹਿਊਮਨ ਸਾਈਕੀ ਵੀ, ਐਨੀਮਲਸ ਦੇ ਵਿੱਚ ਵੀ। ਜਦੋਂ ਅਸੀਂ ਘੋੜੇ ਦੀ ਚਾਬਕ, ਅਦਰਵਾਈਜ਼ ਤਾਂ ਚਾਬਕ ਦੀ ਲੋੜ ਹੀ ਨਾ ਹੋਏ, ਚਾਬਕ ਇਸੇ ਲਈ ਹੁੰਦਾ ਹੈ ਕਿ ਉਹਨੂੰ ਤੁਸੀਂ ਸਟੇਟ ਰੱਖਣਾ, ਉਹਨੂੰ ਵੀ ਉਹ ਫੀਅਰ ਹੈ। ਇਸੇ ਤਰ੍ਹਾਂ ਅਸੀਂ ਬਾਕੀ ਜਾਨਵਰਾਂ ਨੂੰ ਵੀ ਐਵੇਂ ਹੀ ਡੀਲ ਕਰਦੇ ਹਾਂ। ਲੇਕਿਨ ਹਿਊਮਨ ਬੀਇੰਗਸ ਦੇ ਵਿੱਚ ਕਈ ਵਾਰੀ ਉਸ ਤੋਂ ਵੀ ਜ਼ਿਆਦਾ, ਕਿਉਂਕਿ ਜ਼ਿਆਦਾ ਸੈਂਸਿਟਿਵਿਟੀ ਲੈਵਲ ਹੈ, ਜ਼ੁਲਮ ਜ਼ਿਆਦਾ ਡਰ ਪੈਦਾ ਕਰਦਾ। ਸੋ ਉਹਨਾਂ ਦਾ ਮਕਸਦ ਤਾਂ ਸੀ ਕਿ ਵੀ ਡਰਾ ਦੇਣਾ, ਕਿ ਡਰ ਕੇ ਇਸ ਪਾਸਿਓਂ ਹਟ ਜਾਣ। ਕਿਉਂਕਿ ਅਸੀਂ ਇਹ ਅਕਸਰ ਦੁਹਰਾਇਆ ਵੀ ਜਦੋਂ ਕਿਸਾਨ ਮੂਵਮੈਂਟ ਆਪਣੀ ਕਾਮਯਾਬੀ ਦੀ ਸਿਖਰ ਤੇ ਪਹੁੰਚੀ, ਭਾਰਤੀ ਹਕੂਮਤ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਈ ਔਰ ਉਹਨਾਂ ਨੇ ਉਸ ਸਾਰੇ ਦਾ ਐਨਾਲਿਸਿਸ ਕੀਤਾ। ਜਿੰਨੇ 13 ਮਹੀਨੇ ਦਿੱਲੀ ਦੇ ਵਿੱਚ ਚੱਲੀ ਕਿਸਾਨ ਮੂਵਮੈਂਟ, ਉਸ ਤੋਂ ਕੁਝ ਮਹੀਨੇ ਪਹਿਲਾਂ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਤੇ, ਤੇ ਉਹਨਾਂ ਨੇ ਦੇਖਿਆ ਕਿ ਡਾਇਸਪੋਰਾ ਸਿੱਖ, ਔਰ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਕਿ ਵੀ ਜਦੋਂ ਤੱਕ ਡਾਇਸਪੋਰਾ ਸਿੱਖਾਂ ਨੂੰ ਕੁਚਲਿਆ ਨਹੀਂ ਜਾਂਦਾ, ਇਹਨਾਂ ਦੀ ਵਿਲ ਤੋੜੀ ਨਹੀਂ ਜਾਂਦੀ, ਇਹਨਾਂ 'ਚ ਖੌਫ ਪੈਦਾ ਨਹੀਂ ਕੀਤਾ ਜਾਂਦਾ, ਇਸ ਮੂਵਮੈਂਟ ਨੂੰ ਜਾਂ ਇਸ ਕੌਮ ਨੂੰ ਡੱਕਿਆ ਨਹੀਂ ਜਾ ਸਕਦਾ। ਔਰ ਇਹਦੀ ਸਕ੍ਰਿਪਟ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ। ਔਰ ਇਹ ਫਿਰ ਉਹਨਾਂ ਨੇ ਮਈ ਦੇ ਮਹੀਨੇ, ਔਰ ਉਸ ਤੋਂ ਪਹਿਲਾਂ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ ਦੇ ਵਿੱਚ, ਉਹ ਤਾਂ ਕਿਲਿੰਗ ਸਪਰੀ 2 ਸਾਲ ਤੋਂ ਚੱਲ ਰਹੀ ਸੀ, ਉਹਦਾ ਹੀ ਸ਼ਿਕਾਰ ਬਣਾਇਆ ਉਹਨਾਂ ਨੇ 1 ਦਰਜਨ ਦੇ ਕਰੀਬ ਕਸ਼ਮੀਰੀ ਐਕਟਿਵਿਸਟ, ਜਿਹਦੇ ਹੁਣ ਚਾਰੇ ਪਾਸੇ ਦੀ ਚਰਚਾ ਹੈ ਕਿ ਭਾਈ ਉਹਨਾਂ ਨੇ ਇਵੇਂ ਕੀਤਾ। ਔਰ ਉਹ ਕਿਉਂਕਿ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੀ ਮੁਸਤੈਦੀ ਨੇ, ਕਿਉਂਕਿ ਜਿਹਦੇ ਨਾਲ ਉਹਨਾਂ ਦਾ ਜਿਹੜਾ ਰਾਹ ਦਾ ਆਫੀਸਰ ਉੱਥੇ ਸਾਮੰਤ ਗੋਇਲ, ਇੱਥੇ ਵਿਕਰਮ ਯਾਦਵ ਡੀਲ ਕਰ ਰਿਹਾ ਸੀ, ਜਿਹਨਾਂ ਨਿਖਿਲ ਗੁਪਤਾ ਜਿਹਨੂੰ ਉਹਨਾਂ ਨੇ ਐਜ਼ ਏ ਡਰਟੀ ਕੰਟਰੈਕਟ ਉਹਨੂੰ ਦਿੱਤਾ, ਉਹ ਆਲਰੇਡੀ ਅਮਰੀਕਨ ਏਜੰਸੀਆਂ ਦਾ ਅੰਡਰ ਕਵਰ ਸੀ। ਸੋ ਉਹ ਗੱਲ ਜਿਹੜੀ ਹੈ ਉੱਥੇ ਰੁਕ ਗਈ। ਹੁਣ ਇਸ ਦਾ ਸ਼ਾਇਦ, ਔਰ ਮੈਨੂੰ ਇੱਕ ਸੱਜਣ ਅਕਸਰ ਉਹਨਾਂ ਨੇ ਇਹ ਕਹਿੰਦੇ ਨੇ ਜੀ, ਕਈ ਵਾਰ ਤੁਸੀਂ ਵੀ ਇਹ ਕਹਿੰਦੇ ਹੋ ਕਿ ਜੀ ਬ੍ਰਾਹਮਣ ਜਿਹੜੇ ਨੇ ਉਹ ਪਹਿਲਾਂ ਦੀ ਸੋਚਦੇ ਨੇ, ਬਹੁਤ ਸਿਆਣੇ ਨੇ, ਸਰਵਾਈਵਰ ਨੇ। ਕਹਿੰਦੇ ਵੀ ਇਹਨਾਂ ਨੇ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ ਹੋਇਆ। ਜੇ ਏਡੇ ਹੀ ਸਿਆਣੇ ਹੁੰਦੇ ਤੇ ਇਹਨਾਂ ਨੂੰ ਪਤਾ ਹੁੰਦਾ ਕਿ ਵੀ ਜਿਉਂ-ਜਿਉਂ ਤੁਸੀਂ ਸਿੱਖਾਂ ਦੇ ਉੱਤੇ ਜ਼ਬਰ ਕਰੋਗੇ, ਜ਼ੁਲਮ ਕਰੋਗੇ, ਡਰਾਉਣ ਦੀ ਕੋਸ਼ਿਸ਼ ਕਰੋਗੇ, ਸਿੱਖਾਂ ਦੀ ਸਿੱਖੀ ਤਾਂ ਬੈਸਟ ਨਿਕਲਦੀ ਉਹਨਾਂ ਹਾਲਾਤਾਂ 'ਚ ਹੈ ਜਦੋਂ ਲੜਾਈ ਟਫ ਹੁੰਦੀ ਹੈ ਜਾਂ ਜਦੋਂ ਚੈਲੰਜ ਸਭ ਤੋਂ ਜ਼ਿਆਦਾ ਗੰਭੀਰ ਹੁੰਦਾ ਹੈ। ਉਹਨਾਂ ਨੂੰ ਕਿਵੇਂ ਦਬਾ ਲੈਣਗੇ ਵੀ ਇਹਨਾਂ ਨੇ ਪੜ੍ਹਿਆ? ਮੈਂ ਕਿਹਾ ਨਹੀਂ, ਇਹ ਵੀ ਹੁੰਦਾ ਹੈ ਵੀ ਜਦੋਂ ਰੱਬ ਨੇ ਕਿਸੇ ਦਾ ਅੰਤ ਕਰਨਾ ਹੁੰਦਾ, ਮੈਂ ਕਹਿੰਦਾ ਬਾਹਮਣਾਂ ਦਾ ਇਹ ਵੀ ਸ਼ਲੋਕ ਇਹਨਾਂ ਨੇ ਹੀ ਘੜਿਆ ਹੋਇਆ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਵੀ ਜਦੋਂ ਅੰਤ ਆਉਂਦਾ ਕਿਸੇ ਦਾ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਮੈਂ ਕਿਹਾ ਵੀ ਇਹਨਾਂ ਦਾ ਐਂਡ ਹੋਣਾ ਹੈ ਸਿੱਖਾਂ ਦੇ ਹੱਥੋਂ, ਇਸ ਲਈ ਇਹਨਾਂ ਦੀ ਅਕਲ ਪੁੱਠੀ ਹੋਈ ਹੋਈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿੰਨੀਆਂ ਪੈਰੇਡਸ ਜਿਨ੍ਹਾਂ ਨੂੰ ਅਸੀਂ ਕਵਰ ਵੀ ਕੀਤਾ TV 84 ਨੇ, ਜਿਨ੍ਹਾਂ ਨੂੰ ਨਹੀਂ ਵੀ ਕੀਤਾ, ਜਿਵੇਂ ਅਸੀਂ UK ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਪੈਰੇਡਸ ਹੋਈਆਂ ਨੇ। ਇੱਕ ਸਿੱਖ ਵੀਰ ਨੇ ਲਿਖਿਆ ਸੀ ਕਿ ਡਾਕਟਰ ਸਾਹਿਬ ਕਦੇ ਇਟਲੀ ਦਾ ਨਾਮ ਵੀ ਲੈ ਦਿਆ ਕਰੋ, ਅਸੀਂ ਵੀ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸਾਡੇ ਵੀ। ਮੈਂ ਕਿਹਾ ਜੀ ਬਿਲਕੁਲ, ਅਸੀਂ ਸਤ ਬਚਨ। ਸੋ ਜਿੱਥੇ ਵੀ ਹੋਇਆ, ਔਰ ਪਿਛਲੇ ਵੀਕ ਦਾ ਹੀ ਅਸੀਂ ਸਰੀ 7 ਲੱਖ ਦੇ ਇਕੱਠ ਦਾ ਜ਼ਿਕਰ ਕੀਤਾ ਸੀ, ਸਟਾਕਟਨ ਦਾ ਜ਼ਿਕਰ ਹੋਇਆ, ਵਾਸ਼ਿੰਗਟਨ DC ਹੋਇਆ, ਔਰ ਅਸੀਂ ਗੱਲ ਕਰਾਂਗੇ ਕਿ ਵੀ ਟੋਰਾਂਟੋ ਦੇ ਵਿੱਚ ਵੀ ਡਾਊਨਟਾਊਨ 'ਚ ਜਿਹੜੀ ਪੈਰੇਡ ਸੀ ਬੀਤੇ ਕੱਲ, ਉਸ ਨੇ ਕਿਵੇਂ ਫਿਰ ਇੱਕ ਵਾਰੀ
ਉਹ ਕਦੇ ਹੁੰਦਾ ਸੀ ਵੀ ਧਮਕ ਜਲੰਧਰ ਪੈਂਦੀ, ਉਹਦੀ ਧਮਕ ਦਿੱਲੀ ਤੱਕ ਪਾ ਦਿੱਤੀ ਹੈ। ਉਹਨਾਂ ਨੂੰ ਜਸਟਿਨ ਟਰੂਡੋ, ਸਮਾਈਲਿੰਗ ਜਸਟਿਨ ਟਰੂਡੋ ਤੇ ਆਚਾਰ ਚ ਫੇਰੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਬੜੇ ਤਕਲੀਫ ਦੇ ਰਹੇ ਨੇ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਨਿਊਯਾਰਕ ਪੈਰੇਡ ਜਿਹੜੀ ਹੈ ਇਹ ਬੜੀ ਸਫਲਤਾ ਦੇ ਨਾਲ ਪਾਰਟਿਸਿਪੇਸ਼ਨ ਸੀ, ਹਰ ਐਂਗਲ ਤੋਂ ਸਾਰੀਆਂ ਜਥੇਬੰਦੀਆਂ ਦੀ ਟੂਗੈਦਰ ਸਟਰੈਂਥ ਸੀ। ਇੱਕ ਜਿਹੜਾ ਕੋਵਰਟ ਢੰਗ ਦੇ ਨਾਲ ਬਾਦਲਾਂ ਦਾ ਥਾਪਿਆ ਜਥੇਦਾਰ ਅਕਾਲ ਤਖਤ, ਉਸ ਨੂੰ ਸੈਂਟਰਲ ਸਟੇਜ ਤੇ ਲਿਆਉਣ ਦਾ ਜਿਹੜਾ ਇਹਨਾਂ ਦਾ ਨੈਫੇਰੀਅਸ ਏਜੰਡਾ ਸੀ, ਉਸ ਨੇ ਕੁਝ ਏਜੰਟਸ ਨੂੰ ਵੀ ਜਿਹੜਾ ਉਹ ਐਕਸਪੋਜ਼ ਕੀਤਾ ਜਿਹੜੇ ਇੱਥੇ ਬੈਠੇ ਨੇ। ਪਰ ਨਾਲ ਦੀ ਨਾਲ ਉਸ ਨੂੰ ਜਿਵੇਂ ਸਿੱਖ ਜਥੇਬੰਦੀਆਂ ਨੇ ਇੱਕ ਮੁਠਤਾ ਦੇ ਨਾਲ ਜਿਹੜਾ ਉਸ ਨੂੰ ਚੈਲੰਜ ਕੀਤਾ, ਉਸ ਦੇ ਉੱਤੇ ਸਟਰੋਂਗ ਪਬਲਿਕ ਪੋਜੀਸ਼ਨ ਲਈ। ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਇਸ ਵੇਲੇ ਜਦੋਂ ਕਿ ਇੰਡੀਅਨ ਏਜੰਸੀਆਂ ਉਹਨਾਂ ਦੀ ਹਕੂਮਤ ਕਾਰਨਰ ਹੋਈ ਹੋਈ ਹੈ, ਉਹਨਾਂ ਦਾ ਯਤਨ ਹੈ ਕਿ ਡਾਇਸਪੋਰਾ ਸਿੱਖਾਂ 'ਚ ਕਿਸੇ ਤਰੀਕੇ ਦੇ ਨਾਲ ਤੁਸੀਂ ਕੋਈ ਨਾ ਕੋਈ ਆਪਣੀ ਇਨਫਿਲਟ੍ਰੇਸ਼ਨ ਦੀ ਲਾਈਨ ਰੱਖੋ। ਇਹ ਵੀ ਬੜਾ ਇੱਕ ਕਾਮਯਾਬ ਆਪਰੇਸ਼ਨ ਸੀ ਕਿ ਵੀ ਬਿਨਾਂ ਕਿਸੇ ਦੇ ਚਪੇੜ ਮਾਰੇ ਜਾਂ ਬਿਨਾਂ ਕੋਈ ਹੋਰ ਇਸ ਕਿਸਮ ਦੇ ਵਾਕਿਆ ਦੇ, ਜਿਹੜਾ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਮਾਰੇ ਨਾਲੋਂ ਭਜਾਇਆ ਚੰਗਾ, ਇਹ ਵੀ ਇੱਕ ਆਪਣੇ ਆਪ 'ਚ ਸੀ। ਔਰ ਫਿਰ ਖਾਲਿਸਤਾਨ ਦਾ ਸ਼ੁਰੂ ਤੋਂ ਅਖੀਰ ਤੱਕ, ਔਰ ਉਹੀ ਪੂਰੀ ਰਾਇਲਟੀ ਜਿਵੇਂ ਸਜੇ ਹੋਏ ਫਲੋਟ ਦੂਰ ਦਰਾਡਿਓਂ ਸਿੱਖ ਸੰਗਤਾਂ ਵਰਜੀਨੀਆ, ਵਾਸ਼ਿੰਗਟਨ ਤੱਕ ਆਪਣੇ ਆਪਣੇ ਜਿਨ੍ਹਾਂ ਦੇ ਕੋਲ ਜਿੱਥੇ ਫਲੋਟ ਨਹੀਂ ਵੀ ਸੀ, ਉਹ ਆਪਣੇ ਬੈਨਰਸ ਦੇ ਨਾਲ ਮਾਰਚ ਕਰ ਰਹੇ ਸੀ। ਔਰ ਅਸੀਂ ਉਹਨਾਂ ਸਭ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, TV 84 ਨੂੰ, ਜਿਨ੍ਹਾਂ ਨੇ ਆ ਕੇ ਵੀ ਐਡਮਾਇਰ ਕੀਤਾ। ਔਰ ਜੇ ਕੋਈ ਇੱਕ ਸਟੇਜ ਔਰ ਪੂਰੇ ਸ਼ਾਨੋ ਸ਼ੌਕਤ ਵਾਲਾ ਉਹ ਸਾਰੇ ਪਾਰਟ 'ਚ ਮੀਡੀਆ ਦੇ ਐਂਗਲ ਤੋਂ ਸੀ, ਤੇ ਉਹ TV 84 ਨੇ ਆਪਣਾ ਜਿਹੜਾ ਉਹ ਜਾਓ ਜਲਾਲ ਦਿਖਾਇਆ। ਔਰ ਅਸੀਂ ਸਮਝਦੇ ਹਾਂ ਵੀ ਸਾਡਾ ਫਰਜ਼ ਵੀ ਹੈ, ਔਰ ਅਸੀਂ ਇਹ ਸਾਰੇ ਦੇ ਲਈ ਜਿਨ੍ਹਾਂ ਵੀਰਾਂ ਭੈਣਾਂ ਨੇ ਸਹਿਯੋਗ ਕੀਤਾ, ਜਿਨ੍ਹਾਂ ਨੇ ਆ ਕੇ ਨਾਲ ਵਕਤ ਗੁਜ਼ਾਰਿਆ। ਔਰ ਤੁਹਾਡੀ ਜਿਹੜੀ ਐਂਕਰਿੰਗ ਹੈ ਉਸ ਦੇ ਤਾਂ ਹੁਣ ਬਹੁਤ ਸਾਰੇ ਸ਼ਹਿਦਾਈ ਨੇ, ਬਹੁਤ ਸਾਰਿਆਂ ਦੇ ਕਮੈਂਟਸ ਈਵਨ ਸਾਨੂੰ ਪਾਕਿਸਤਾਨ ਤੋਂ ਵੀ ਰਾਜਾ ਨੁਸਰਤ ਅਲੀ, ਉਹਨਾਂ ਨੇ ਬੜੀ ਤਾਰੀਫ ਕੀਤੀ ਹੈ, ਕਿਉਂਕਿ ਬਹੁਤ ਸਾਰਿਆਂ ਨੇ ਤੁਹਾਨੂੰ ਸੱਚੋ ਸੱਚ ਦੇ ਫਾਰਮੈਟ ਤੇ ਜ਼ਿਆਦਾ ਵਾਰੀ ਹਾਂਜੀ ਹਾਂਜੀ ਕਰਦੇ ਸੁਣਿਆ। ਉਹਨਾਂ ਨੂੰ ਪਤਾ ਨਹੀਂ ਹੈ ਕਿ ਵੀ ਪਬਲਿਕ ਅਰੀਨਾ ਦੇ ਵਿੱਚ ਖਾਸ ਤੌਰ ਤੇ ਜਿਹੜੀ ਐਂਕਰਿੰਗ ਦੇ ਵਿੱਚ ਵੀ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਆਪਣੀ ਥਾਂ ਬਣਾਈ ਹੈ। ਹੋਰ ਵੀ ਕੁਛ ਵੀਰ ਭੈਣਾਂ ਚੇਚਾ ਮਿਲਣ ਦੇ ਲਈ ਆਇਆ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇੱਕ ਪੰਥ ਦੋ ਕਾਜ ਜਿਹੜੇ ਨੇ ਵੀ ਨਾਲੇ ਪੈਰੇਡ ਦੇਖਾਂਗੇ ਨਾਲੇ ਮਿਲਾਂਗੇ। ਸੋ ਸਭ ਦਾ ਸ਼ੁਕਰੀਆ। ਔਰ ਇਸ ਦੇ ਨਾਲ ਨਾਲ ਹੁਣ ਅਸੀਂ ਅੱਜ ਦੀ ਗੱਲ ਕਰੀਏ, 38ਵੀਂ ਖਾਲਿਸਤਾਨ ਐਲਾਨ ਦਿਵਸ, ਖਾਲਿਸਤਾਨ ਡੈਕਲੇਰੇਸ਼ਨ ਡੇ ਦੀ ਵਰ੍ਹੇਗੰਢ। 38 ਸਾਲ, ਬਿਲਕੁਲ ਕਿੰਨੇ ਸਾਲ ਹੋ ਗਏ, ਕਿੰਨੀ ਤੇਜ਼ੀ ਨਾਲ ਇਹ ਵਕਤ ਗੁਜ਼ਰਿਆ, ਪਰ ਇਹਨਾਂ 38 ਸਾਲਾਂ 'ਚ ਅਸੀਂ ਬਹੁਤ ਕੀਮਤ ਅਦਾ ਕੀਤੀ ਹੈ। 1.5 ਲੱਖ ਤੋਂ ਜ਼ਿਆਦਾ ਸਾਡੇ ਸ਼ਹੀਦ ਸਿੰਘ ਸਿੰਘਣੀਆਂ, ਉਸ ਸਾਰੀ 18ਵੀਂ ਸਦੀ ਦੇ ਜੋ ਕੁਝ 100 ਸਾਲ ਦੇ ਵਿੱਚ ਵਾਪਰਿਆ ਉਹ ਇਹਨਾਂ 40 ਸਾਲਾਂ 'ਚ ਗਿਣਤੀ ਦੇ ਪੱਖੋਂ ਵੀ, ਜ਼ੁਲਮ ਦੀ ਵੀ ਅਖੀਰ। ਔਰ ਇਸ ਦਿਨ ਨੂੰ ਜਦੋਂ ਅਸੀਂ ਯਾਦ ਕਰ ਰਹੇ ਹਾਂ ਤੇ ਸਾਡਾ ਪਹਿਲਾ ਸਿਜਦਾ, ਪਹਿਲਾ ਸਾਡਾ ਸਿਰ ਝੁਕਦਾ ਹੈ ਉਹਨਾਂ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਡੁੱਲੇ ਖੂਨ ਦੇ ਲਈ, ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਣ ਮਤਾ ਹੋਏ, ਸ਼ਾਨ ਮਤਾ ਹੋਏ। ਔਰ ਇਹ ਸਾਰੇ ਜਿਸ ਨੂੰ ਅਸੀਂ ਅੱਜ ਐਲਾਨ ਦਿਵਸ ਦੇ ਤੌਰ ਤੇ ਯਾਦ ਕਰ ਰਹੇ ਹਾਂ, ਜ਼ਾਹਰ ਹੈ ਜਦੋਂ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਜੂਨ ਦਾ ਪਹਿਲਾ ਹਫਤਾ 1984 'ਚ ਇਹ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਦੇ ਉੱਤੇ ਥੋਪੀ ਗਈ ਟੋਟਲ ਵਾਰ। ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ, ਇਸ ਦੇ ਵਿੱਚ ਫਿਜ਼ੀਕਲ ਕਿਲਿੰਗਸ ਨੇ ਜੋ ਅਸੀਂ 1.5 ਲੱਖ 2 ਲੱਖ ਨਸਲਕੁਸ਼ੀ ਸਿੱਧੇ ਤੌਰ ਤੇ, ਇਸ ਦੇ ਵਿੱਚ ਅਸੀਂ ਹਿਸਟੋਰੀਕਲ ਜੈਨੋਸਾਈਡ ਜਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਲੈ ਗਏ, ਔਰ ਹੁਣ ਤੱਕ ਵੀ ਜਿਸ ਅੰਦਾਜ਼ ਦੇ ਵਿੱਚ ਸਾਡੇ ਇਤਿਹਾਸ ਨੂੰ ਤੋੜ ਮਰੋੜ ਕੇ, ਔਰ ਅੱਜ ਵੀ ਜਦੋਂ ਅਸੀਂ ਇਸ ਬਾਰੇ 'ਚ ਗੱਲ ਕੀਤੀ ਕਿ ਕਿੱਥੇ ਇੱਕ ਪਾਸੇ ਸਾਡੇ ਲੈਜੈਂਡ ਨੇ, ਸਾਡੇ ਆਈਕਨ ਨੇ, ਤੇ ਕਿਵੇਂ ਉਹ ਬਦਕਾਰ ਚਮਕੀਲੇ ਵਰਗਿਆਂ ਨੂੰ, ਇਹ ਲੋਭੀ ਦਲਜੀਤ ਦੋਸਾਂਝ ਵਰਗਿਆਂ ਨੂੰ ਅੱਗੇ ਕਰਕੇ ਇਹ ਉਸ ਕਿਸਮ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਹਨਾਂ ਨੂੰ ਇਹ ਵੀ ਉਸ ਹਿਸਟੋਰੀਕਲ ਜੈਨੋਸਾਈਡ ਦਾ ਹੀ ਕੰਟੀਨਿਊਟੀ ਹੈ, ਜਿਹਦੇ 'ਚ ਕਿ ਤੁਸੀਂ
ਜਿਹੜੇ ਰੀਅਲ ਹੀਰੋ ਨੇ, ਜਿਨ੍ਹਾਂ ਨੇ ਆਪਣਾ ਆਪਾ ਦਿੱਤਾ ਹੈ ਔਰ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ, ਔਰ ਜਸਵੰਤ ਸਿੰਘ ਖਾਲੜੇ ਵਰਗੇ ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਮੁੱਦੇ ਦੇ ਨਾਲ ਜੁੜ ਕੇ ਕਿਵੇਂ ਆਪਣਾ ਆਪਾ ਕੁਰਬਾਨ ਕੀਤਾ, ਉਹਨਾਂ ਨੂੰ ਪਾਸੇ ਰੱਖ ਕੇ ਕਿਵੇਂ ਕਿਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਫਿਰ ਇਹ ਇਕੱਲਾ ਹਿਸਟੋਰੀਕਲ ਨਹੀਂ, ਕਲਚਰਲ ਜੈਨੋਸਾਈਡ ਵੀ। ਜਦੋਂ ਕਲਚਰ ਲਫ਼ਜ਼ ਬੇਸ਼ੱਕ ਇੱਕ ਜ਼ਮਾਨਾ ਸੀ ਕਿ ਵੀ ਜਦੋਂ ਪਿੰਡਾਂ ਚੋਂ ਮੁੰਡੇ ਕੁੜੀਆਂ ਸ਼ਹਿਰਾਂ ਚ ਆਉਂਦੇ ਸੀ ਤੇ ਸ਼ਹਿਰੀਆਂ ਦੇ ਮੁੰਡੇ ਜੋਕ ਕਰਦੇ ਸੀ, ਕਹਿੰਦੇ ਜੀ ਵੀ ਤੁਹਾਨੂੰ ਤਾਂ, ਤੁਸੀਂ ਤਾਂ ਬੜੇ ਜਾਲ ਜਿਹੇ ਕਿਸਮ ਦੇ ਲੋਕ ਹੁੰਦੇ ਹੋ, ਤੁਹਾਨੂੰ ਤਾਂ ਇੱਕੋ ਹੀ ਕਲਚਰ ਆਉਂਦਾ ਤੇ ਉਹ ਹੈ ਐਗਰੀਕਲਚਰ, ਵੀ ਕਲਚਰ ਤਾਂ ਸਾਡਾ ਹੁੰਦਾ। ਔਰ ਇਹ ਆਮ ਜਿਹੀ ਗੱਲ ਸੀ। ਔਰ ਮੈਂ ਜਦੋਂ ਹੁਣ ਵੀ ਕਿਸੇ ਦੇ ਆਰਟੀਕਲ 'ਚ ਦੇਖਦਾ, ਈਵਨ ਇੱਕ ਲਾਹੌਰ ਤੋਂ ਬੇਸਡ ਨੇ ਜਿਹੜੇ BBC ਪੰਜਾਬੀ ਲਈ ਲਿਖਦੇ ਨੇ, ਹਾਨਿਫ ਮੁਹੰਮਦ, ਤੇ ਉਹਨਾਂ ਨੇ ਵੀ ਜਦੋਂ ਇਹ ਗੱਲ ਕਹੀ ਕਿ ਜੀ ਅਸੀਂ, ਤੇ ਮੈਨੂੰ ਇਹ ਖਿਆਲ ਆਇਆ ਕਿ ਵੀ ਜਦੋਂ ਅਸੀਂ ਐਲੀਟ ਅਰਬਨਾਈਟ ਵਰਸਸ ਰੂਰਲਾਈਟ ਦੇਖਦੇ ਹਾਂ ਤੇ ਸਾਡਾ ਚੜ੍ਹਦਾ ਪੰਜਾਬ ਹੈ ਜਾਂ ਲਹਿੰਦਾ ਪੰਜਾਬ ਹੈ, ਇਹ ਜਿਹੜੀ ਸਾਈਕੀ ਸੀ ਸ਼ਹਿਰੀਆਂ ਦੀ, ਕਿਉਂਕਿ ਸ਼ਹਿਰਾਂ 'ਚ ਇਹੀ ਵਪਾਰੀ ਹਿੰਦੂ ਤਬਕਾ, ਉੱਥੇ ਵੀ ਪਾਕਿਸਤਾਨ 'ਚੋਂ ਦੂਜੇ ਐਲੀਟ ਜਿਹੜੇ ਕਾਠੇ ਅੰਗਰੇਜ਼, ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਤਾਂ ਐਗਰੀਕਲਚਰ ਹੀ ਇਹਨਾਂ ਦਾ ਕਲਚਰ ਹੈ, ਹੋਰ ਤਾਂ ਇਹਨਾਂ ਦਾ ਕੋਈ ਕਲਚਰ ਹੀ ਨਹੀਂ ਹੈ। ਸੋ ਲੇਕਿਨ ਕਿਵੇਂ ਸਿਸਟੇਮੈਟਿਕਲੀ ਇਹਨਾਂ ਨੇ ਪੰਜਾਬ ਦਾ ਅਮੀਰ ਵਿਰਸਾ, ਉਹ ਕਲਚਰ ਜਿਹੜਾ ਸਿਰਫ ਅੱਜ ਦਾ ਨਹੀਂ ਹੈ ਜਾਂ ਕੁਝ ਸਦੀਆਂ ਦਾ ਨਹੀਂ, ਹਜ਼ਾਰਾਂ ਸਾਲਾਂ ਦਾ ਹੈ। ਜੇ ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਕਿਸੇ ਕਲਚਰ ਨੇ ਕਦੇ ਸਿਖਰਾਂ ਛੂਹੀਆਂ ਸੀ, ਉਹ ਹੜੱਪਨ ਸਿਵਲਾਈਜੇਸ਼ਨ ਹੋਏ, ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਕਿਹਾ ਜਾਂਦਾ ਹੈ। ਤੇ ਫਿਰ ਉਹਦੇ 'ਚ ਵੀ ਜੇ ਅਸੀਂ ਇਹ ਕਹਿਣਾ ਹੋਏ ਵੀ ਉਹ ਤਾਂ ਅੰਗੂਠੀ ਵਾਂਗ ਸੀ, ਤੇ ਜੇ ਅੰਗੂਠੀ 'ਚ ਕੋਈ ਨਗੀਨਾ ਹੈ ਤੇ ਉਹ ਫਿਰ ਸਿੱਖ ਕਲਚਰ ਹੈ 5.5 ਸਦੀਆਂ ਦਾ, ਜਿੱਥੇ ਗੁਰੂ ਸਾਹਿਬਾਨ ਨੇ ਉਹ ਕਿਸ ਕਿਸਮ ਦਾ ਸੱਭਿਆਚਾਰ ਦਿੱਤਾ ਹੈ, ਔਰ ਉਸ ਸਾਰੇ ਨਾਲੋਂ ਕਿਵੇਂ ਤੋੜ ਕੇ ਕਿਸ ਕਿਸਮ ਦਾ ਮੁੰਬਈਆ ਸੱਭਿਆਚਾਰ ਖੜਾ ਕੀਤਾ ਗਿਆ, ਕਿਵੇਂ ਉਸ ਚੈਲੰਜ ਨੂੰ ਸਾਡੇ ਤੇ ਭਰਪਾ ਕੀਤਾ ਗਿਆ। ਔਰ ਫਿਰ ਅਸੀਂ ਇਕਨੋਮਿਕਲ ਜੈਨੋਸਾਈਡ, ਖੇਤੀ ਕਾਨੂੰਨਾਂ ਦਾ ਅਸੀਂ ਜ਼ਿਕਰ ਕੀਤਾ। ਸੋ ਜਿਹੜੇ ਵੀ ਢੰਗ ਦੇ ਨਾਲ ਤੁਹਾਡੇ ਰਿਸੋਰਸ ਖਤਮ ਕਰਨੇ ਵੀ ਇਕਨੋਮਿਕਲ ਜੈਨੋਸਾਈਡ ਦਾ ਹਿੱਸਾ ਹੈ। ਤੁਹਾਡਾ ਪਾਣੀ ਖੋਹ ਲਿਆ, ਤੁਹਾਡੀ ਮਿੱਟੀ ਗੰਦਲੀ, ਉਹਨੂੰ ਹਵਾ ਗੰਦੀ, ਉਹਨੂੰ ਤੁਸੀਂ ਜਿਹੜਾ ਡੈਲੀਬਰੇਟਲੀ ਉਸ ਕਿਸਮ ਦੀਆਂ ਫਸਲਾਂ ਉਗਵਾਉਂਦੇ ਹੋ, ਉਸ ਕਿਸਮ ਦੇ ਫਰਟੀਲਾਈਜ਼ਰ ਯੂਜ਼ ਕਰਵਾਉਂਦੇ ਹੋ, ਉਹਨੂੰ ਤੁਸੀਂ ਤਬਾਹ ਕਰ ਰਹੇ ਹੋ ਸਾਰੇ ਪਾਰਟ ਨੂੰ। ਸੋ ਜਦੋਂ ਇੱਕ ਪਾਸੇ ਟੋਟਲ ਵਾਰ ਵਿੱਢੀ ਗਈ, ਪਰ ਉਸ ਤੋਂ ਪਹਿਲਾਂ ਤੱਕ, ਕਿਉਂਕਿ ਇਹ ਗੱਲ ਇੰਪੋਰਟੈਂਟ ਹੈ ਕਿ ਅੱਜ ਜਦੋਂ ਅਸੀਂ ਖਾਲਿਸਤਾਨ ਐਲਾਨ ਦਿਵਸ ਦੀ ਗੱਲ ਕਰ ਰਹੇ ਹਾਂ, ਜਿਹੜਾ ਸੱਚਮੁੱਚ ਕੋਈ ਐਨਾਲਿਸਟ ਹੈ, ਭਾਵੇਂ ਉਹ ਕਿਸੇ ਐਂਗਲ ਤੋਂ ਸਾਡੀ ਸਟਰਗਲ ਨੂੰ ਦੇਖੇਗਾ, ਔਰ ਮੈਂ ਅਕਸਰ ਇਹ ਜ਼ਿਕਰ ਕਰਦਾ ਹਾਂ ਕਿ ਵੀ ਜਦੋਂ ਡਾਕਟਰ ਸਿੰਥੀਆ ਕੈਪਲੇ ਨਾਲ ਮੁਲਾਕਾਤ ਮੇਰੀ ਹੋਈ 1993 ਦੇ ਦੌਰ ਦੇ ਵਿੱਚ ਬਰਕਲੇ ਯੂਨੀਵਰਸਿਟੀ 'ਚ, ਉਹ ਇੱਕ ਅਸਿਸਟੈਂਟ ਪ੍ਰੋਫੈਸਰ ਸੀ ਐਂਥਰੋਪੋਲੋਜੀ ਦੀ। ਹੌਲੀ ਹੌਲੀ ਉਹਦਾ ਇੰਟਰਸਟ ਡਿਵੈਲਪ ਹੋਇਆ ਸਿੱਖ ਇਸ਼ੂਜ਼ ਤੇ, ਖਾਲਿਸਤਾਨ ਤੇ ਕੰਮ ਕਰਨ ਲਈ ਜਾਂ ਇਸ ਦੇ ਉੱਤੇ ਲਿਖਣ ਲਈ ਉਹਨੂੰ ਰਜ਼ਾਮੰਦ ਹੋਈ। ਔਰ ਉਹਨੇ ਇੱਕ ਵਾਰ ਮੈਨੂੰ ਪੁੱਛਿਆ ਕਿ ਵੀ ਤੁਸੀਂ ਇੰਨਾ ਟਰਸਟ ਕਰਦੇ ਹੋ, ਤੁਹਾਨੂੰ ਕਿਉਂ ਲੱਗਦਾ ਹੈ ਕਿ ਵੀ ਜੋ ਮੈਂ ਲਿਖਾਂਗੀ ਉਹ ਤੁਹਾਡੇ ਹੱਕ 'ਚ ਹੋਏਗਾ, ਜਾਂ ਹੋ ਸਕਦਾ ਹੈ ਕਿ ਵੀ ਮੇਰਾ ਕਨਕਲੂਜਨ ਆਲਟੂਗੈਦਰ ਡਿਫਰੈਂਟ ਹੋਏ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ, ਜਿਹੜਾ ਜੇ ਐਕੈਡੈਮਿਕਸ ਦੇ ਵਿੱਚ ਵੀ ਜਿਹੜਾ ਨਿਰਪੱਖ ਹੈ, ਸੱਚਾ ਬੰਦਾ ਹੈ, ਜੇ ਉਹ ਸੱਚਾਈ ਦੇ ਨਾਲ ਦੇਖੇਗਾ ਤੇ ਕਿਸੇ ਐਂਗਲ ਤੋਂ ਵੀ ਸਾਡਾ ਜਿਹੜਾ ਕੇਸ ਹੈ ਖਾਲਿਸਤਾਨ ਦਾ, ਇਟ ਕੈਨ ਸਟੈਂਡ ਦਾ ਸਕਰੂਟਨੀ ਆਫ ਐਨੀ ਕੋਰਟ ਇਨ ਦਾ ਵਰਲਡ। ਇਹ ਹਰ ਪੜਚੋਲ ਚੋਂ, ਪੜਤਾਲ ਚੋਂ ਇਹ ਸਾਬਤ ਹੋ ਕੇ ਨਿਕਲੇਗਾ ਕਿ ਭਾਈ ਸਾਡੇ ਕੋਲ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ। ਔਰ ਅਸੀਂ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਜਿੱਥੋਂ ਤੱਕ ਜਿਹੜੀਆਂ ਅੰਡਰਗਰਾਊਂਡ ਮੂਵਮੈਂਟਸ ਹੁੰਦੀਆਂ, ਤੁਹਾਡੀਆਂ ਲੁਕਵੀਆਂ ਹੁੰਦੀਆਂ ਜਾਂ ਗੁਰਿਲਾ ਫਾਈਟਸ ਹੁੰਦੀਆਂ, ਇਹਦੇ ਬਾਵਜੂਦ ਇਨਸਾਨੀਅਤ ਦੇ ਪੈਰਾਮੀਟਰ ਦੇ ਥੱਲੇ ਸਟਰਗਲ ਕੀਤੀ ਹੈ। UN ਚਾਰਟਰ ਨੂੰ, ਹਾਲਾਂ ਅਸੀਂ UN ਚਾਰਟਰ ਲਈ ਤਾਂ ਜਾਂ ਇੰਟਰਨੈਸ਼ਨਲ ਲਾਅ ਲਈ ਤਾਂ ਜਿਹੜੇ ਮੁਲਕ ਰੈਕਗਨਾਈਜ਼ਡ ਨੇ ਉਹ ਉਸ ਦੇ ਲਈ ਜਵਾਬਦੇਹ ਹੁੰਦੇ ਨੇ, ਪਰ ਕਿਉਂਕਿ ਬੇਸਿਕ ਇਨਸਾਨੀ ਵੈਲਿਊਜ਼ ਇਨਹੈਰੈਂਟ ਨੇ ਹਰ ਸਿੱਖ ਦੇ ਵਿੱਚ, ਸੋ ਬਾਈ ਐਂਡ ਲਾਰਜ ਸਾਰੀ ਸਟਰਗਲ ਦੇ ਵਿੱਚ, ਸਾਡੀ ਆਰਮਡ ਸਟਰਗਲ ਦੇ ਵਿੱਚ ਵੀ, ਹਥਿਆਰਬੰਦ ਸੰਘਰਸ਼ ਦੇ ਵਿੱਚ ਵੀ ਕਿਸੇ ਨੇ ਉਸ ਲਾਈਨ ਨੂੰ ਫਲਾਊਟ, ਹਾਂ ਜਦੋਂ ਬਲੈਕ ਕੈਟਾਂ ਵਿੱਚ ਆ ਗਈਆਂ, ਇਨਫਿਲਟ੍ਰੇਸ਼ਨ ਹੋ ਗਈ, ਦੂਸਰਾ ਹੋ ਗਿਆ ਫਿਰ ਕਈ ਕੁਛ ਐਸਾ। ਉਹ ਰਬੈਰੋ ਦੀ ਜੇ ਤੁਸੀਂ ਕਿਤਾਬ ਬੁਲਟ ਫਾਰ ਬੁਲਟ ਪੜ੍ਹੋ, ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਉਹਨਾਂ ਨੇ ਫਿਰ ਕਿਸ ਲੈਵਲ ਤੇ
ਸਾਡੀ ਮੂਵਮੈਂਟ ਨੂੰ ਗਦਲਾ ਕੀਤਾ। ਤਾਂ ਮੇਰਾ ਕਹਿਣਾ ਸੀ ਵੀ ਕੋਈ ਵੀ ਸਾਡੇ ਤੇ ਇਹ ਇਲਜ਼ਾਮ ਨਹੀਂ ਲਾ ਸਕਦਾ ਜਲਦਬਾਜ਼ੀ ਦਾ ਕਿ ਜੀ ਅਸੀਂ ਜਿਹੜਾ ਉਹ ਪੀਸਫੁਲ ਮੀਨਸ ਨੂੰ ਮੌਕਾ ਨਹੀਂ ਦਿੱਤਾ। ਅਸੀਂ ਤੀਸਰੀ ਧਿਰ ਹੋਣ ਦੇ ਬਾਵਜੂਦ ਜਿਹੜਾ ਜਿੱਥੇ ਅਸੀਂ ਜਿਹੜਾ ਉਹ ਭਾਰਤ ਦੇ ਨਾਲ ਕਿਸਮਤ ਜੋੜੀ, ਮੈਂ ਉਸ 'ਚ ਨਹੀਂ ਜਾਵਾਂਗਾ ਕਿ ਭਾਈ ਉਸ ਦੇ ਵਿੱਚ ਕਿਹਦੀ ਗੱਦਾਰੀ ਹੈ ਤੇ ਕਿਹਦੀ ਸਟੂਪਿਡਿਟੀ ਹੈ ਔਰ ਕੀ, ਉਹ ਅਕਸਰ ਹੀ ਜ਼ਿਕਰ ਹੁੰਦਾ ਹੈ। ਲੇਕਿਨ ਅਸੀਂ ਜੇ ਉੱਥੋਂ ਦੇਖੀਏ ਕਿ ਵੀ ਇੱਕ ਵਾਰ ਅਸੀਂ ਜਦੋਂ ਇੰਡੀਅਨ ਯੂਨੀਅਨ ਦੇ ਨਾਲ ਜਿਹੜਾ ਉਹ ਸਬੰਧ ਐਜ਼ ਏ ਇਕੁਅਲਸ, ਜਦੋਂ ਇਹ ਕਿਹਾ ਜਾਂਦਾ ਇਹ ਨਹੀਂ ਹੈ ਜੀ ਕਿ ਅਸੀਂ ਯਕਤਰਫਾ ਅਨਕੰਡੀਸ਼ਨਲ ਲਹਾਕ ਕੀਤਾ, ਉਹਦੇ ਲਈ ਉਹ ਸਾਰਾ ਪਾਰਟ ਹੈ। ਗਾਂਧੀ, ਨਹਿਰੂ, ਪਟੇਲ, ਉਹਨਾਂ ਦੇ ਉਹ ਭਾਵੇਂ ਹੋਲੋ ਪ੍ਰੋਮਿਸਿਸ ਹੀ ਨਿਕਲੇ, ਪਰ ਉਹ ਆਧਾਰ ਹੈ ਜਿਹਦੇ ਥੱਲੇ, ਔਰ ਇਹੀ ਕਾਰਨ ਹੈ ਕਿ ਅਸੀਂ ਤੀਸਰੀ ਧਿਰ ਸੀ। ਸਾਡਾ ਆਪਣਾ ਸੈਪਰੇਟ ਇਲੈਕਟੋਰੇਟ ਸੀ, ਸਿੱਖ ਇਲੈਕਟੋਰੇਟ, ਸਿੱਖ ਨੁਮਾਇੰਦਿਆਂ ਨੂੰ ਵੋਟ ਪਾਉਂਦੇ ਸੀ। ਰਾਉਂਡ ਟੇਬਲ ਕਾਨਫਰੰਸਿਸ ਜਿਹੜੀਆਂ ਟ੍ਰਾਂਸਫਰ ਆਫ ਪਾਵਰ ਦੀ ਨੈਗੋਸ਼ੀਏਸ਼ਨ ਲਈ ਸੱਦੀਆਂ ਗਈਆਂ, ਉਹਦੇ 'ਚ ਸਿੱਖਾਂ ਦੇ ਨੁਮਾਇੰਦੇ ਸੀ। ਹਿੰਦੂ ਕਾਂਗਰਸ ਔਰ ਮੁਸਲਿਮ ਲੀਗ ਤੋਂ ਇਲਾਵਾ ਅਕਾਲੀ ਦਲ ਦੇ ਥੱਲੇ। ਲੇਕਿਨ ਵੰਸ ਅੰਗਰੇਜ਼ ਗਏ, ਮੁਲਕ ਡਿਵਾਈਡ ਹੋਇਆ ਔਰ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਸਰਕਮਸਟੈਂਸਿਸ ਹੈਵ ਨਾਓ ਚੇਂਜਡ ਕਹਿ ਕੇ ਜਿਹੜਾ ਉਹਨਾਂ ਨੇ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਕੀਤਾ। ਇਹਦੇ ਬਾਵਜੂਦ ਇਹ ਕ੍ਰੈਡਿਟ ਜਾਂਦਾ ਉਸ ਦੌਰ ਦੀ ਲੀਡਰਸ਼ਿਪ ਨੂੰ, ਬੇਸ਼ੱਕ ਉਸ ਨੂੰ ਕੋਈ ਕਿਸੇ ਐਂਗਲ ਤੋਂ ਦੇਖੇ, ਕਿ 47 ਤੋਂ 47 ਤੋਂ 84 ਤੱਕ 37 ਵਰੇ ਪੀਸਫੁਲ ਢੰਗ ਦੇ ਨਾਲ ਕੋਸ਼ਿਸ਼ ਹੋਈ ਕਿ ਕੋਈ ਵਿਦਨ ਇੰਡੀਅਨ ਯੂਨੀਅਨ ਸਾਡਾ ਬੇਸ਼ੱਕ 3 ਮਹਿਕਮੇ ਆਪਣੇ ਕੋਲ ਰੱਖ ਲੈਣ, ਡਿਫੈਂਸ, ਫੋਰਨ ਅਫੇਅਰਸ ਜਾਂ ਕਮਿਊਨੀਕੇਸ਼ਨ, ਆਟੋਨੋਮੀ ਦੇ ਦੇਣ, ਸਾਡਾ ਕਲਚਰ, ਧਰਮ, ਜ਼ਬਾਨ, ਸਾਡਾ ਸਿੱਖ ਸੱਭਿਆਚਾਰ ਸੁਰੱਖਿਅਤ ਹੋਏ। ਪਰ ਇੱਥੇ ਤਾਂ 37 ਵਰੇ ਦੇ ਉਸ ਘੋਲ ਤੋਂ ਬਾਅਦ ਔਰ ਧਰਮ ਯੁੱਧ ਮੋਰਚਾ ਜਿਸ ਦੇ ਵਿੱਚ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ, ਜਿਹੜਾ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਲਈ ਸੀ, ਖਾਲਿਸਤਾਨ ਲਈ ਨਹੀਂ ਸੀ। ਔਰ ਸੰਤ ਭਿੰਡਰਾਂ ਵਾਲਿਆਂ ਦੀਆਂ ਤੁਸੀਂ ਸਾਰੀਆਂ ਸਪੀਚਸ 1977 ਤੋਂ ਜਦੋਂ ਉਹਨਾਂ ਨੂੰ ਸੇਵਾ ਮਿਲੀ ਔਰ ਉਹਨਾਂ ਦੀ ਸ਼ਹਾਦਤ ਤੱਕ 5 ਔਰ 6 ਜੂਨ ਦੀ ਰਾਤ ਤੱਕ ਦੇਖੋ, ਜਿਹੜੀ ਕੋਈ ਕਲੋਜ਼ੈਸਟ ਉਹਨਾਂ ਦੀ ਸਟੇਟਮੈਂਟ ਆਉਂਦੇ ਹੋ ਇਹੀ ਹੈ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਰ ਹੈ ਕਿ ਬੇਸ਼ੱਕ ਐਲਾਨਨਾਮਾ ਉਹਦੇ ਲਈ ਇੱਕ ਪ੍ਰੋਸੀਜਰ ਹੁੰਦਾ ਹੈ, ਜਿਵੇਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅਮਰੀਕਾ ਦੀ 4 ਜੁਲਾਈ 1776 ਨੂੰ ਹੋਈ। ਉਸ ਤੋਂ ਪਹਿਲਾਂ ਸਪੀਚਸ, ਉਸ ਤੋਂ ਪਹਿਲਾਂ ਹੋਰ ਪਾਰਟ ਚੱਲ ਰਿਹਾ ਸੀ। ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਭਾਈ ਜਿਹੜਾ ਤੁਸੀਂ ਟੀ ਟੈਕਸ ਲਾਇਆ ਹੈ ਨਾ ਲਾਓ, ਮਤ ਲੁੱਟੋ। ਔਰ ਉਸ ਵੇਲੇ ਵੀ ਜਦੋਂ ਇਹ ਡੈਕਲੇਰੇਸ਼ਨ ਹੋਈ ਉਦੋਂ ਵੀ ਕੋਈ ਸਾਰਿਆਂ ਦੀ ਸਹਿਮਤੀ ਨਹੀਂ ਸੀ। ਸਿਰਫ ਅੱਜ ਅਮਰੀਕਾ ਦੀਆਂ 50 ਸਟੇਟਾਂ ਨੇ, ਉਦੋਂ ਸਿਰਫ 13 ਸਟੇਟਾਂ ਵਾਲਿਆਂ ਨੇ ਹੀ ਉਸ ਡੈਕਲੇਰੇਸ਼ਨ ਦੇ ਉੱਤੇ ਦਸਤਖਤ ਕੀਤੇ ਸੀ। ਔਰ ਇਵੇਂ ਹੀ ਅਲਫਾਜ਼ ਸੰਤ ਭਿੰਡਰਾਂ ਵਾਲਿਆਂ ਦੇ ਸੀ ਕਿ ਭਾਈ ਖਾਲਿਸਤਾਨ ਤਾਂ ਫਿਰ ਜੂਨ ਦੇ ਪਹਿਲੇ ਹਫ਼ਤੇ ਜਦੋਂ ਟੋਟਲ ਵਾਰ ਆਈ, ਸਾਡੀ ਖਾਲਿਸਤਾਨ ਦੀ ਸਟਰਗਲ ਸ਼ੁਰੂ ਹੋਈ, ਪਰ ਉਸ ਨੂੰ ਇੱਕ ਆਰਡਰਲੀ ਪ੍ਰੋਟੋਕੋਲ 'ਚ ਰੱਖਦੇ ਆ। ਸਭ ਤੋਂ ਪਹਿਲਾਂ ਦਮਦਮੀ ਟਕਸਾਲ ਵੱਲੋਂ 26 ਜਨਵਰੀ 1986, ਕਿਉਂਕਿ ਜੂਨ 84 ਤੋਂ ਅਗਲੇ 6 ਹਫ਼ਤੇ ਤਾਂ ਫੌਜ ਦੇ ਕੰਟਰੋਲ 'ਚ ਸੀ ਦਰਬਾਰ ਸਾਹਿਬ। ਫਿਰ ਉਹਨਾਂ ਨੇ ਉੱਥੇ ਬਹੁਤ ਜ਼ਿਆਦਾ ਪਾਬੰਦੀਆਂ, ਔਰ ਕਿਉਂਕਿ ਸਾਰੇ ਖਿੱਲਰ ਪੁੱਲਰ ਗਏ ਸੀ, ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸੰਤਾਂ ਦੇ ਨਾਲ। ਜਦੋਂ ਤੱਕ ਦੁਬਾਰਾ ਜਿਹੜਾ ਉਸ ਨੂੰ ਕਿਵੇਂ ਆਰਗੇਨਾਈਜ਼ ਕਰਨਾ ਹੈ, ਕੀ ਕਰਨਾ ਹੈ। ਸੋ ਪਹਿਲੀ ਇਵੈਂਟ ਜਿਹੜੀ ਇਮੀਡੀਏਟਲੀ ਬਾਅਦ ਹੋਈ ਉਹ ਤਾਂ ਗੁਰਦੁਆਰਾ ਸ਼ਹੀਦਾਂ 'ਚ ਹੋਈ। ਬੜਾ ਮੀਂਹ ਪੈ ਰਿਹਾ ਸੀ ਉਸ ਦਿਨ, ਪਰ ਉਹ 5 ਜਿਹੜੇ ਸ਼੍ਰੋਮਣੀ ਕਮੇਟੀ ਦੇ ਹੀ ਥਾਪੇ ਹੋਏ ਜਥੇਦਾਰ ਕਿਰਪਾਲ ਸਿੰਘ, ਸਾਹਿਬ ਸਿੰਘ ਚਮਕ, ਇਹ ਉਹ ਉਹਨਾਂ ਵੱਲੋਂ ਸੀ। 26 ਜਨਵਰੀ 1986 ਨੂੰ ਫਿਰ 5 ਜਿਹੜਾ ਦਮਦਮੀ ਟਕਸਾਲ ਨੇ ਸਰਬੱਤ ਖਾਲਸਾ ਕਾਲ ਕੀਤਾ। ਔਰ ਅੱਜ ਦੀ ਸਾਡੀ ਜਿਹੜੀ ਨੇਲ ਥੰਬ ਦੀ ਪਿਕਚਰ ਹੈ ਉਸ 26 ਜਨਵਰੀ 1986 ਦੇ ਸਰਬੱਤ ਖਾਲਸਾ ਦੀ ਹੈ, ਜਿਸ ਦੇ ਵਿੱਚ ਲੱਖਾਂ ਸਿੱਖਾਂ ਦੀ ਪਾਰਟਿਸਿਪੇਸ਼ਨ ਸੀ। ਔਰ ਉਹਦੇ 'ਚ ਕਿ ਭਾਈ ਹੁਣ ਕੀ ਹੈ, ਸੰਤ ਭਿੰਡਰਾਂ ਵਾਲੇ ਦੀ ਸ਼ਹਾਦਤ ਹੋ ਚੁੱਕੀ ਸੀ, ਲੇਕਿਨ ਅਜੇ ਵੀ ਦਮਦਮੀ ਟਕਸਾਲ ਦੇ ਇੱਕ ਵਰਗ ਵੱਲੋਂ ਉਹਨਾਂ ਨੂੰ ਚੜ੍ਹਦੀ ਕਲਾ 'ਚ ਕਿਹਾ ਜਾ ਰਿਹਾ ਸੀ। ਇਸੇ ਤਰ੍ਹਾਂ ਅਕਾਲੀਆਂ ਨੂੰ ਜਾਂ ਸ਼੍ਰੋਮਣੀ ਕਮੇਟੀ ਤਾਂ ਟੋਟਲੀ ਰਿਜੈਕਟ ਹੋ ਚੁੱਕੀ ਸੀ। ਔਰ ਉਸ ਸਰਬੱਤ ਖਾਲਸਾ 'ਚੋਂ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਦੇ ਵਿੱਚ ਬਣਾਈ ਗਈ ਕਿ ਇਹ ਹੁਣ ਪੰਥ ਨੂੰ ਰਾਜਸੀ ਡਾਇਰੈਕਸ਼ਨ, ਰਾਜਸੀ ਦਿਸ਼ਾ ਨਿਰਦੇਸ਼ ਜਾਂ ਰਾਜਸੀ ਨਿਸ਼ਾਨਾ ਦੇਣਗੇ। ਔਰ ਇਹ ਉਹੀ ਪੀਰੀਅਡ ਹੈ 26 ਜਨਵਰੀ 1986 ਦਾ
ਜਿਹਦੇ 'ਚ ਕਿ ਜਿਹੜਾ ਸਰਬੱਤ ਖਾਲਸਾ ਨੇ ਭਾਈ ਜਸਬੀਰ ਸਿੰਘ ਰੋਡੇ ਜਿਹੜੇ ਜੇਲ੍ਹ 'ਚ ਸੀ ਉਹਨਾਂ ਨੂੰ ਜਥੇਦਾਰ ਥਾਪਿਆ, ਔਰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਉਹ ਐਕਟਿੰਗ ਜਥੇਦਾਰ ਥਾਪੇ ਗਏ। ਔਰ ਇਹ ਪੈਰੇਡ ਦੇ ਮਾਮਲੇ 'ਚ ਇਹ ਗੱਲ ਵੀ ਮੈਂ ਯਾਦ ਕਰਵਾ ਦਿਆਂ ਕਿ ਇਸ ਵਾਰ ਦੀ ਜਿਹੜੀ ਨਿਊਯਾਰਕ ਦੀ ਸਿੱਖ ਡੇ ਪੈਰੇਡ ਸੀ ਉਹ ਅਕਾਲ ਤਖਤ ਸਾਹਿਬ ਦੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਨੂੰ ਸਮਰਪਿਤ ਸੀ, ਔਰ ਚੇਚਾ ਤੌਰ ਤੇ ਉਹਨਾਂ ਦੀਆਂ ਸਪੁੱਤਰੀਆਂ, ਉਹਨਾਂ ਦਾ ਸਪੁੱਤਰ ਇਸ ਪੈਰੇਡ ਦਾ ਹਿੱਸਾ ਸਨ। ਜਿਹੜੇ ਸੰਗਤਾਂ ਦੇ ਜਿਹੜਾ ਉਹ ਨਾਲ ਵੀ ਉਹਨਾਂ ਦਾ ਜਿਹੜਾ ਉਹ ਗੁਫ਼ਤਗੂ ਦਾ ਚੱਲ ਰਿਹਾ ਸੀ, ਹਰ ਕੋਈ ਉਹਨਾਂ ਦੇ ਨਾਲ ਪਿਕਚਰ ਵੀ ਲਵਾਉਣਾ ਚਾਹੁੰਦਾ ਸੀ, ਉਹਨਾਂ ਦੇ ਦੀਦਾਰ ਵੀ ਕਰਨਾ ਚਾਹੁੰਦਾ ਸੀ, ਔਰ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ। ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਐਕਟਿੰਗ ਜਥੇਦਾਰ ਨੇ, ਔਰ 5 ਮੈਂਬਰੀ ਪੰਥਕ ਕਮੇਟੀ ਜਿਹੜੀ ਆ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਇਹ ਦੱਸ ਦਿੰਦੀ ਹੈ ਕਿ ਭਾਈ ਹੁਣ ਤੋਂ ਸਾਡਾ ਗੋਲ ਖਾਲਿਸਤਾਨ ਹੋਏਗਾ। ਉਸ ਐਲਾਨਨਾਮੇ ਤੇ ਪਿਛਲੇ ਵਰੇ ਅਸੀਂ ਉਸ ਦੇ ਅੱਡ-ਅੱਡ ਆਸਪੈਕਟ ਧਾਰਮਿਕ, ਰਾਜਸੀ ਕੀ ਹੈ ਉਹਨੂੰ ਡਿਸਕਸ ਕੀਤਾ ਸੀ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਉਸ ਦੇ ਕੁਝ ਸੇਲੈਂਟ ਫੀਚਰ, ਕਿਉਂਕਿ ਇੱਕੋ ਦਿਨ 'ਚ ਕਈ ਕੁਝ ਕਵਰ ਕਰਨਾ ਹੁੰਦਾ, ਔਰ ਅੱਜ ਵਾਸ਼ਿੰਗਟਨ ਪੋਸਟ ਦੀ ਸਟੋਰੀ ਹੀ ਛਾਈ ਰਹੀ ਹੈ, ਇਸ ਲਈ ਮੈਂ ਜਿਹੜਾ ਇਸ ਦੇ ਉੱਤੇ ਇਹੀ ਲੀਡ ਸੈਗਮੈਂਟ ਹੀ ਰੱਖਿਆ। ਪਰ ਜ਼ਾਹਰ ਹੈ ਕਿ ਵੀ ਜੇ ਕੋਈ ਜਾਨਣਾ ਚਾਹੇ ਕਿ ਜੀ ਖਾਲਿਸਤਾਨ 'ਚ ਇਹ ਕਿਵੇਂ ਹੋਏਗਾ ਤੇ ਉਹ ਕਿਵੇਂ ਹੋਏਗਾ, ਮੈਂ ਇੱਕ ਬ੍ਰੌਡਰ ਸਟੇਟਮੈਂਟ ਦੇਣਾ ਚਾਹੁੰਦਾ ਕਿ ਜਿਵੇਂ 4 ਜੁਲਾਈ 1776 ਨੂੰ ਜਿਹੜੀ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਜਿਸ ਨੂੰ ਟਾਮਸ ਜੈਫਰਸਨ ਨੇ ਲਿਖਿਆ, ਉਹ ਜਾਰੀ ਕੀਤੀ ਗਈ ਸੀ, ਉਹ ਤੁਹਾਡੀ ਵਿਲ ਸੀ, ਵਿਲ ਟੂ ਫਾਈਟ, ਵਿਲ ਟੂ ਲਿਬਰੇਟ, ਵਿਲ ਟੂ ਥਰੋ ਅਵੇ ਦਾ ਯੋਕ ਆਫ ਬ੍ਰਿਟਿਸ਼ ਅੰਪਾਇਰ। ਔਰ 4-5 ਸਾਲ ਫਿਰ ਜੰਗ ਲੜੀ ਗਈ, ਬੜੀ ਬਲੱਡੀ ਰੈਵੋਲੂਸ਼ਨਰੀ ਵਾਰ ਹੋਈ। ਸੰਵਿਧਾਨ ਜਾਂ ਕਨਸਟੀਟਿਊਸ਼ਨ ਬਾਅਦ ਚ ਬਣਦੇ ਨੇ, ਜਦੋਂ ਮੁਲਕ ਆਜ਼ਾਦ ਹੋ ਜਾਂਦੇ ਨੇ ਫਿਰ ਉਹਨਾਂ ਦੇ ਨੁਮਾਇੰਦੇ ਕਾਂਸਟੀਟਿਊਂਟ ਅਸੈਂਬਲੀ ਉਹਨੂੰ ਬਣਾਉਂਦੀ। ਅਮਰੀਕਾ ਦਾ ਕਨਸਟੀਟਿਊਸ਼ਨ ਵੀ ਉਸ ਤੋਂ 15 ਸਾਲ ਬਾਅਦ ਜਾ ਕੇ ਬਣਿਆ। ਸੋ ਇਹ ਕਈ ਵਾਰੀ ਸਾਡੇ ਕੁਝ ਵੀਰ ਭੈਣਾਂ ਕਹਿਣਗੇ ਜੀ ਖਾਲਿਸਤਾਨ 'ਚ ਇਹ ਕਿਵੇਂ ਹੋਏਗਾ, ਉਹ ਕਿਵੇਂ ਹੋਏਗਾ। ਪੰਜਾਬੀ 'ਚ ਵੀ ਅੰਗਰੇਜ਼ੀ 'ਚ ਵੀ ਤੁਸੀਂ ਗੂਗਲ ਕਰੋਗੇ ਤੁਹਾਨੂੰ ਖਾਲਿਸਤਾਨ ਡੈਕਲੇਰੇਸ਼ਨ ਮਿਲ ਜਾਏਗੀ। ਤੁਸੀਂ ਦੇਖ ਸਕਦੇ ਹੋ ਕਿ ਉਸ ਦੇ ਵਿੱਚ ਮੁੱਢਲੇ ਉਸ ਦੇ ਲਫ਼ਜ਼ ਇਹ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਇਸ ਦੇ ਨਾਲ ਉਸ ਦੀਆਂ ਨੀਤੀਆਂ ਦਾ ਨਿਰਧਾਰਨ ਸ਼ੁਰੂ ਹੁੰਦਾ ਹੈ। ਇਹ ਸਾਡਾ ਨਿਸ਼ਾਨਾ ਮਿੱਥਿਆ ਗਿਆ, ਔਰ ਇਹਨਾਂ 38 ਵਰਿਆਂ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਈ ਕੁਝ ਬਦਲਿਆ। ਕਈਆਂ ਨੇ ਆਪਣੇ ਪਾਲੇ ਬਦਲੇ ਨੇ, ਇਧਰੋਂ ਉਧਰ ਗਏ, ਕਈ ਵਾਪਸ ਭਾਰਤੀ ਇਲੈਕਸ਼ਨ ਸਿਸਟਮ ਦੇ ਵਿੱਚ ਗਏ। ਉਹਨਾਂ ਦੀ ਆਪਣੀ ਲੋੜ ਜਾਂ ਆਪਣਾ ਉਹਨਾਂ ਦੀ ਇੱਕ ਦੌੜ ਹੋਏਗੀ, ਲੇਕਿਨ ਇਸ ਦੇ ਬਾਵਜੂਦ ਜਿਹੜੀ ਡਿਫਾਈਂਸ ਹੈ ਉਹ ਬਰਾਬਰ ਜਾਰੀ ਰਹੀ, ਅੱਜ ਵੀ ਜਾਰੀ ਹੈ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੀ TV 84 ਦੀ ਟੀਮ ਦਾ ਇੱਕ ਹਿੱਸਾ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਵਿੱਚ ਮੌਜੂਦ ਹੈ, ਜਿੱਥੇ ਕਿ 5 ਪਿਆਰਿਆਂ ਵੱਲੋਂ ਖਾਲਿਸਤਾਨ ਦੇ ਨਿਸ਼ਾਨ ਸਾਹਿਬ ਨੂੰ ਜਿਹੜਾ ਉਹ ਪ੍ਰਣਾਮ ਸੈਲੂਟ ਕੀਤਾ ਜਾ ਰਿਹਾ। ਦਰਸ਼ਕ ਪਿਕਚਰ ਸਾਡੀ ਟੀਮ ਨੇ ਭੇਜੀਆਂ ਨੇ, ਕਿਉਂਕਿ ਇਹ ਰਵਾਇਤ ਵੀ ਅਸੀਂ ਇੱਥੇ 90-91 ਦੇ ਵਿੱਚ ਐਸਟੈਬਲਿਸ਼ ਕੀਤੀ ਸੀ ਕਿ ਮੁੱਖ ਗੁਰਦੁਆਰਿਆਂ ਦੇ ਵਿੱਚ ਦਿਨ ਦੀ ਦਿਨ, ਬਹੁਤ ਸਾਰੀ ਥਾਵਾਂ ਤੇ ਐਤਵਾਰ ਦੇ ਦੀਵਾਨ ਹੋਣੇ ਨੇ, ਲੇਕਿਨ ਕਿ ਦਿਨ ਦੀ ਦਿਨ ਵੀ ਜਿਹੜਾ ਹੈ ਉਹ 5 ਪਿਆਰੇ ਸੈਲੂਟ ਦੇਣ, ਦੀਵਾਨ ਸਜੇ ਔਰ ਦੂਸਰਾ ਹੋਏ। ਸੋ ਇਹ ਤੁਹਾਡਾ ਰਿਜ਼ੋਲਵ ਤੇ ਐਦ ਦਾ ਦਿਨ ਹੈ, ਜਿਹਦੇ 'ਚ ਕਿ ਤੁਸੀਂ ਇਹ ਪ੍ਰਣ ਕਰਦੇ ਹੋ, ਦੁਹਰਾਉਂਦੇ ਹੋ, ਜਿੱਥੇ ਤੁਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋ, ਜਿਵੇਂ ਅਸੀਂ ਕਰ ਰਹੇ ਹਾਂ। ਔਰ ਇਹ ਸਾਰੇ ਦੇ ਵਿੱਚ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਅੱਜ ਜਦੋਂ ਔਰ ਪਿਛਲੇ ਦਿਨਾਂ 'ਚ ਈਵਨ ਸਿੱਖ ਡੇ ਪੈਰੇਡ ਦੇ ਮੌਕੇ ਮੇਰਾ ਜਿਹੜਾ ਐਡਰੈਸ ਸੀ ਉਸ ਦੇ ਵਿੱਚ ਮੈਂ ਕਿਹਾ, ਔਰ ਅਕਸਰ ਮੈਂ ਇਹ ਕਹਿੰਦਾ ਹਾਂ ਕਿ ਭਾਈ ਜੋ ਹਾਲਾਤ ਇਸ ਵੇਲੇ ਇਸ ਇੱਕ ਵਰੇ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਜਿਹੜੀ ਸਿੰਪਥੀ ਵੇਵ ਸਿੱਖਾਂ ਦੇ ਲਈ ਹੈ, ਜਿਵੇਂ ਖਾਲਿਸਤਾਨ ਦੇ ਪੱਖ ਦੇ ਵਿੱਚ ਜਾਂ ਸਿੱਖਾਂ ਦੇ ਵਿਕਟਮਹੁੱਡ ਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਜੋ ਕੁਝ ਛਪ ਰਿਹਾ ਹੈ, ਜਿਵੇਂ ਹਕੂਮਤਾਂ ਦੀ ਦਿਲਚਸਪੀ ਹੈ, ਕੈਨੇਡਾ ਜਾਂ ਅਮਰੀਕਾ ਜਿਵੇਂ ਸਿੱਖਾਂ ਦੇ ਨਾਲ ਖਲੋਤੇ ਨੇ, ਆਸਟ੍ਰੇਲੀਆ ਵੀ, ਔਰ ਇਸ ਸਾਰੇ ਦੇ ਚੱਲਦਿਆਂ ਖਾਲਿਸਤਾਨ ਦੀ ਮੰਜ਼ਿਲ ਬਹੁਤ ਕਰੀਬ ਹੈ। ਪਰ ਮੈਂ ਇਹ ਵੀ ਲਫ਼ਜ਼ ਕਹਿੰਦਾ ਕਿ ਖਾਲਿਸਤਾਨ ਦਸਤਕ ਦੇ ਰਿਹਾ। ਸੋ ਫਿਰ ਕਈ ਵਾਰ ਇਹ ਵੀ ਹੁੰਦਾ ਹੈ, ਸਾਡੇ ਇੱਕ ਭੈਣ ਜੀ ਜਿਹੜੇ ਸਾਨੂੰ ਬਹੁਤ ਯੂਜ਼ਫੁਲ
ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਦੇ ਨੇ, ਲਿੰਕ ਵੀ ਭੇਜਦੇ ਨੇ, ਬਹੁਤ ਪੈਸ਼ਨੇਟ ਨੇ, ਹਰ ਗੱਲ ਨੂੰ ਡੂੰਘਾਈ ਤੱਕ ਜਾ ਕੇ ਦੇਖਦੇ ਨੇ। ਉਹਨਾਂ ਨੇ ਕਿਹਾ ਕਿ ਜੀ ਤੁਹਾਡੀਆਂ ਗੱਲਾਂ ਬਹੁਤ ਸਾਰੀਆਂ ਠੀਕ ਨੇ, ਪਰ ਇਹਦੇ ਨਾਲ ਸਾਡੀ ਸਹਿਮਤੀ ਨਹੀਂ ਹੈ ਕਿ ਖਾਲਿਸਤਾਨ ਬਹੁਤ ਕਰੀਬ ਹੈ। ਦੇਖੋ ਇਹਦੇ 'ਚ ਕੋਈ, ਔਰ ਇਹਦੇ ਤੇ ਮੇਰਾ ਕੋਈ ਦਾਵਾ ਵੀ ਨਹੀਂ ਹੈ, ਮੈਂ ਤਾਂ ਹਮੇਸ਼ਾ ਜਦੋਂ ਇਹ ਕਹਿੰਦਾ ਹੈ ਕਿ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹ ਅਕਾਲ ਪੁਰਖ ਦੇ ਕੋਲ ਨੇ। ਅਸੀਂ ਇੱਕ ਗੱਲ ਦੇ ਉੱਤੇ ਤਾਂ ਜਿਹੜਾ ਵੀ ਥੋੜਾ ਬਹੁਤ ਸੰਵੇਦਨਸ਼ੀਲਤਾ ਰੱਖਦਾ ਹੈ, ਜਾਂ ਸਿੱਖਾਂ ਦੇ ਘਰ ਜੰਮਿਆ ਮੁੰਡਾ ਕੁੜੀ ਜਿਹੜਾ ਆਪਣੇ ਆਪ ਨੂੰ ਸਿੱਖ ਮੰਨਦਾ ਹੈ, ਉਹ ਇਸ ਸਿੱਟੇ ਤੇ ਤਾਂ ਜ਼ਰੂਰ ਪਹੁੰਚ ਗਿਆ ਹੋਇਆ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਗੱਲ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਦੂਸਰਾ ਪਾਰਟ ਜਦੋਂ ਅਸੀਂ ਕਹਿੰਦੇ ਹਾਂ ਕਿ ਕਰੀਬ ਨਜ਼ਰ ਆ ਰਿਹਾ, ਦੇਖੋ ਹੋਪ, ਐਂਥੂਸੀਆਜ਼ਮ, ਸਰਕਮਸਟੈਂਸਿਸ, ਕਦੋਂ ਕੀ ਬਦਲਦਾ ਹੈ, ਇਹ ਬਹੁਤ ਕੁਝ ਐਸਾ ਹੈ ਉਹ ਤੁਸੀਂ ਮਹਿਸੂਸ ਕਰ ਸਕਦੇ ਹੁੰਦੇ ਹੋ ਸਕਦਾ ਹੈ ਹਰ ਇੱਕ ਨੂੰ ਨਾ ਮਹਿਸੂਸ ਹੁੰਦਾ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਚੀਜ਼ਾਂ ਇੰਨੀਆਂ ਸਡਨ ਵਾਪਰਦੀਆਂ ਨੇ। ਹੁਣ ਜੇ ਅੰਗਰੇਜ਼ਾਂ ਨੇ 1931 'ਚ ਦਿੱਲੀ ਨੂੰ ਆਪਣੀ ਰਾਜਧਾਨੀ ਸ਼ਿਫਟ ਕੀਤਾ, ਹਾਲਾਂ 1911-12 'ਚ ਦਿੱਲੀ ਮੁਕੰਮਲ ਹੋ ਗਈ ਸੀ, ਤਾਂ ਉਹਨਾਂ ਇਹ ਥੋੜੀ ਸੋਚਿਆ ਸੀਗਾ ਕਿ ਵੀ 18 ਸਾਲ ਬਾਅਦ ਅਸੀਂ ਜਿਹੜਾ ਉੱਥੋਂ ਨਿਕਲ ਆਵਾਂਗੇ, ਜਾਂ ਅੰਗਰੇਜ਼ ਜਿੱਥੇ ਬੈਠੇ ਸੀ ਦੁਨੀਆ ਭਰ 'ਚ, ਕਿ ਵੀ ਅਗਲੇ 15 ਸਾਲਾਂ 'ਚ 60 ਕਾਲੋਨੀਜ਼ ਲਿਬਰੇਟ ਹੋ ਜਾਣਗੀਆਂ। ਲੇਕਿਨ ਜਦੋਂ ਵਰਲਡ ਵਾਰ ਹੋਈ, ਭਾਵੇਂ ਜਿੱਤ ਗਏ, ਇੰਨੇ ਕਰਜ਼ਾਈ ਹੋ ਗਏ ਕਿ ਵੀ ਉਹਨੂੰ ਉਹ ਰੱਖ ਹੀ ਨਹੀਂ ਸੀ ਸਕਦੇ। ਸੋ ਇਸੇ ਤਰ੍ਹਾਂ ਗੱਲ ਇਹ ਹੈ ਵੀ ਇਹਨਾਂ 38 ਸਾਲਾਂ 'ਚ ਇੱਕ ਛੋਟੀ ਜਿਹੀ ਸਿੱਖ ਕੌਮ, ਜਿਸ ਦੇ ਉੱਤੇ ਸਾਰੇ ਹੀ ਵੈਪਨ, ਸਾਮ-ਦਾਮ, ਦੰਡ ਭੇਦ ਦੇ ਉਹਨਾਂ ਨੇ ਜਿਹੜੇ ਨੇ ਉਹ ਥੋਪੇ, ਜਿਵੇਂ ਜਿਸ ਲੈਵਲ ਦੀਆਂ ਕਿਲਿੰਗਸ ਕੀਤੀਆਂ 40 ਸਾਲਾਂ ਦੇ ਵਿੱਚ, ਤੁਸੀਂ 2 ਜਨਰੇਸ਼ਨ ਮਾਰ ਦਿੱਤੀਆਂ। ਡਰੱਗਸ ਦੇ ਹਵਾਲੇ ਕਿਵੇਂ ਪੰਜਾਬ ਸਿਸਟਮੈਟਿਕਲੀ ਡਰੱਗਸ ਲਿਆਂਦੀਆਂ, ਕਿਵੇਂ ਉਹ ਬਾਲੀਵੁੱਡ ਹੋਏ, ਸੋਸ਼ਲ ਮੀਡੀਆ ਹੋਏ, ਹਰ ਚੀਜ਼ ਨੂੰ ਅਗੇਂਸਟ ਇਸਤੇਮਾਲ ਕੀਤਾ। ਪੱਤਾ ਪੱਤਾ ਸਿੰਘਾਂ ਦਾ ਵੈਰੀ ਜਿਹੜੇ ਲਫ਼ਜ਼ ਕਹੇ ਜਾਂਦੇ ਨੇ, ਇਹ ਲਿਟਰਲੀ ਟਰੂ ਨੇ। ਇਹਦੇ ਬਾਵਜੂਦ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨਿਊਯਾਰਕ, ਸਟਾਕਟਨ ਔਰ ਵਾਸ਼ਿੰਗਟਨ ਔਰ ਲੰਡਨ ਔਰ ਫਰੈਂਕਫਰਟ ਔਰ ਪੈਰਿਸ ਔਰ ਸਿਡਨੀ ਦੀਆਂ ਸੜਕਾਂ ਤੇ ਨਿਕਲ ਕੇ ਖਾਲਿਸਤਾਨ ਜ਼ਿੰਦਾਬਾਦ ਕਹਿਣੇ ਛੋਟਾ ਕ੍ਰਿਸ਼ਮਾ ਹੈ। ਹਕੂਮਤ ਜਿੱਥੇ 20 ਕਰੋੜ ਮੁਸਲਮਾਨ ਭਾਰਤ ਦੇ ਵਿੱਚ ਵਸਦੇ ਨੇ, ਕਸ਼ਮੀਰ ਜਿਹੜਾ ਡਿਸਪਿਊਟਡ ਜਿਹੜਾ ਟੈਰੀਟਰੀ ਹੈ ਅੰਡਰ ਦਾ UN ਰੈਜ਼ੋਲੂਸ਼ਨ, 57 ਮੁਲਕ ਨੇ ਮੁਸਲਮਾਨਾਂ ਦੇ, ਉਹ ਕਦੇ ਵੀ ਇਸ ਲੈਵਲ ਦੇ ਉੱਤੇ ਨਹੀਂ। ਹਾਂ, ਜੇ ਅੱਜ ਫਲਸਤੀਨੀ ਕਿੰਨੀਆਂ ਕੁਰਬਾਨੀਆਂ ਦੇ ਕੇ ਉਹਨਾਂ ਦੀ ਅੱਜ ਜਿਹੜੀ ਆ ਉਹ ਇੰਟਰਨੈਸ਼ਨਲਾਈਜ਼ ਹੋਈ ਹੈ, ਇਹਦੇ ਬਾਵਜੂਦ UN ਰੈਜ਼ੋਲੂਸ਼ਨ ਮੁਲਕ ਹੀ ਉਹਨਾਂ ਦਾ ਸੀ, ਥਾਂ ਹੀ ਉਹਨਾਂ ਦੀ ਸੀ ਜਿੱਥੇ ਕਿ ਇਜ਼ਰਾਈਲ ਕ੍ਰੀਏਟ ਕੀਤਾ ਗਿਆ। ਲੇਕਿਨ ਅਸੀਂ ਜਿੱਥੇ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਕੋਈ ਮੁਲਕ ਸਾਡੇ ਨਾਲ ਨਹੀਂ ਲੱਗਾ ਹੁਣ ਤੱਕ, ਜੇ ਆਲ ਆਫ ਏ ਸਡਨ ਇਹ ਜਿਹੜੀਆਂ ਤਬਦੀਲੀਆਂ ਔਰ ਫੋਕਸ ਔਰ ਅਸੀਂ ਪੋਲੀਟੀਕਲ ਅਰੀਨਾ 'ਚ ਔਰ ਦੂਸਰੇ, ਸੋ ਇਹ ਸਾਨੂੰ ਹੋਪ ਦਿੰਦਾ ਹੈ ਕਿ, ਔਰ ਸਾਡਾ ਕੇਸ ਜਿਵੇਂ ਮੈਂ ਪਹਿਲਾਂ ਕਿਹਾ, ਇੱਕ ਪਾਸੇ ਤਾਂ ਅਕਾਲ ਪੁਰਖ ਦਾ ਸਾਜਿਆ ਪੰਥ ਹੈ, ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਘੇਰੀ। ਖਾਲਸਾ ਬਹੁਤਿਆਂ ਨੂੰ ਤਾਂ ਜੇ ਕਿਸੇ ਦਾ ਕੋਈ ਹਜ਼ਾਰਾਂ ਸਾਲਾਂ ਦਾ ਇਤਿਹਾਸ ਲੈ ਕੇ ਕੋਈ ਕਹੇ ਕਿ ਜੀ ਉਹ ਰੁਲਦੇ ਰਹੇ, ਧੱਕੇ ਖਾਂਦੇ ਰਹੇ, ਅਸੀਂ ਤਾਂ 175 ਸਾਲ ਪਹਿਲਾਂ 3 ਲੱਖ ਮੁਰੱਬਾ ਮੀਲ ਦੇ ਉੱਤੇ ਆਪਣੇ ਨਿਸ਼ਾਨ ਚਲਾਏ ਹੋਏ ਨੇ ਆਲਰੇਡੀ। ਅਸੀਂ ਤਾਂ ਉਸ ਦੀ ਮੁੜ ਸਥਾਪਤੀ ਦੇ ਲਈ ਔਰ ਉਹਦੇ ਲਈ ਜਿਸ ਦ੍ਰਿੜਤਾ ਦੇ ਨਾਲ ਪੰਥ ਤੁਰਿਆ, ਬਿਲਕੁਲ, ਔਰ ਇਹ ਗੱਲ ਸਾਡੇ ਮਿਸਟਰ ਆਕਿਲ ਖਾਨ ਨਿਊ ਜਰਸੀ 'ਚ ਨੇ, ਕਿਸੇ ਜ਼ਮਾਨੇ 'ਚ ਓਲੰਪਿਕ ਪਲੇਅਰ ਰਹੇ ਹਾਕੀ ਦੇ ਪਾਕਿਸਤਾਨ ਵੱਲੋਂ, ਤਾਂ ਉਹਨਾਂ ਦਾ ਅੱਜ ਜੋ ਮੇਰਾ ਐਡਰੈਸ ਜਿਹੜਾ ਸੀ TV1 ਦੇ ਨਾਲ ਜਿਹੜਾ ਇੰਟਰਵਿਊ ਸੀ, ਉਸ ਦੇ ਉੱਤੇ ਉਹਨਾਂ ਨੇ ਕਮੈਂਟ ਲਿਖਿਆ। ਉਹਨਾਂ ਨੇ ਕਿਹਾ ਆਲਰੇਡੀ ਇੰਨੀ ਸ਼ਾਨ ਨਾਲ ਇਹ ਤੁਹਾਡੀ ਪੈਰੇਡ ਸੀ ਕਿ ਲੱਗਦਾ ਵੀ ਇਹ ਇੰਨੇ ਸ਼ਾਨਾਂ ਨਾਲ ਤਾਂ ਅਸੀਂ ਮੁਲਕਾਂ ਵਾਲਿਆਂ ਨੇ ਕਦੇ ਪੈਰੇਡਾਂ ਨਹੀਂ ਕੱਢੀਆਂ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਰਿਜ਼ੋਲਵ ਹੈ ਸਿੱਖਾਂ ਦਾ, ਸਿੱਖਾਂ ਨੂੰ ਉਹਨਾਂ ਨੇ ਕਿਹਾ ਜੀ ਅੱਲਾਹ ਤਾਲਾ ਮਿਹਰਬਾਨ ਹੋਏਗਾ, ਬਹੁਤ ਜਲਦੀ ਤੁਹਾਡਾ ਮੁਲਕ ਬਣੇਗਾ, ਕੋਈ ਉਹਨੂੰ ਰੋਕ ਨਹੀਂ ਸਕਦਾ। ਸੋ ਉਹ ਬਹੁਤ ਵਾਰ ਤੁਸੀਂ ਉਸ ਫਜ਼ਾ 'ਚੋਂ ਦੇਖ ਰਹੇ ਹੁੰਦੇ ਹੋ। ਸੋ ਅਸੀਂ ਇਹ ਸਮਝਦੇ ਹਾਂ, ਹਾਲਾਂ ਅਸੀਂ ਕੋਸ਼ਿਸ਼ ਕਰਾਂਗੇ ਇੱਕ ਅੱਧਾ ਹੋਰ ਪ੍ਰੋਗਰਾਮ ਇਸ ਹਫ਼ਤੇ 'ਚ ਖਾਲਿਸਤਾਨ ਐਲਾਨ ਦਿਵਸ ਜਾਂ ਐਲਾਨਨਾਮੇ ਨਾਲ ਜੁੜਿਆ ਹੋਇਆ ਕਰੀਏ, ਪਰ ਅਸੀਂ ਜਿੱਥੇ ਸਮੁੱਚੇ ਸ਼ਹੀਦਾਂ ਨੂੰ ਆਪਣੀ ਯਾਦ ਦੇ ਵਿੱਚ ਲਿਆਈਏ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਅਲਫਾਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸ ਦੇ ਲਈ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ
ਕਿ ਜਿਵੇਂ ਆਨੰਦਪੁਰ ਦੇ ਵਿੱਚ ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ ਸਭ ਨੂੰ ਪਾਣੀ ਪਿਆ ਕੇ ਆਪਣੇ ਪ੍ਰੀਤਮ ਪਿਆਰਿਆਂ ਨੂੰ ਰਿਝਾ ਰਹੇ ਨੇ। ਤੈਨੂੰ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ। ਭਾਈ ਨੰਦ ਲਾਲ ਜਦੋਂ ਹੁਣ ਫਾਈਨਲ ਅਸੌਲਟ ਕਿਲਾ ਘਿਰ ਗਿਆ, 9 ਮਹੀਨੇ ਘੇਰੇ 'ਚ ਹੈ, ਉਸ ਤੋਂ ਪਹਿਲਾਂ ਹੁੰਦਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਹਥਿਆਰ ਨੇ, ਸ਼ਸਤਰ ਨੇ, ਉਹ ਆਪਣੇ ਜ਼ਿੰਮੇਵਾਰ ਸਿੰਘਾਂ ਰਾਹੀਂ ਵੰਡ ਰਹੇ ਨੇ। ਤੇ ਭਾਈ ਨੰਦ ਲਾਲ ਵੀ ਆ ਕੇ ਹਾਜ਼ਰ ਹੁੰਦੇ ਨੇ ਕਿ ਜੀ ਸਾਨੂੰ ਵੀ, ਉਹਨਾਂ ਨੂੰ ਗੁਰੂ ਸਾਹਿਬ ਪੈਨ ਦਿੰਦੇ ਨੇ, ਕਹਿੰਦੇ ਨਹੀਂ ਭਾਈ ਸਾਹਿਬ ਤੁਹਾਡਾ ਪੈਨ ਹੀ ਸ਼ਸਤਰ ਹੈ, ਕਿਉਂਕਿ ਇੱਕ ਸਕਾਲਰ ਦਾ ਪੈਨ ਜਿਹੜਾ ਹੈ ਉਸ ਦੀ ਸਿਆਹੀ ਉਹ ਵੀ ਉਨੀ ਪਵਿੱਤਰ ਹੈ ਜਿੰਨਾ ਸ਼ਹੀਦ ਦਾ ਖੂਨ ਹੈ। ਜੇ ਉਹ ਸਿਆਹੀ ਪਿਆਰੇ ਦੇ ਪਿਆਰ ਦੇ ਵਿੱਚ ਜਿਹੜੀ ਹੈ ਉਹ ਉਸਦੇ ਗੀਤ ਗਾਉਂਦੀ ਹੈ। ਤੇ ਜੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਹਾਥੀ ਆ ਰਿਹਾ ਮਸਤ ਦੁਨੀ ਚੰਦ ਦੌੜ ਗਿਆ, ਖੁਦ ਉਹਨੂੰ ਭਾਈ ਸਾਹਿਬ ਨੂੰ ਛੋਟੇ ਜਿਹੇ ਨਾਟੇ ਕਾਦੇ ਨਾਗਣੀ ਬਰਛਾ ਉਹਨਾਂ ਨੂੰ ਦਿੰਦੇ ਨੇ ਤੇ ਉਹ ਜਾ ਕੇ ਜਿਵੇਂ ਮਸਤ ਹਾਥੀ ਨੂੰ ਪੁਆ ਕੇ ਮਾਰਦਾ, ਉਹਦੇ ਜਿਹੜਾ ਤਾਕਤ ਦੇ ਹਾਥੀ ਨਹੀਂ ਹੈ, ਉਹਦੇ ਪਿੱਛੇ ਉਹ ਤਾਕਤ ਦੇ ਅੰਨੇ ਨਸ਼ੇ ਦੇ ਵਿੱਚ ਜਿਹੜੇ ਫਸੇ ਹੋਏ ਜਿਹੜੇ 22 ਧਾਰ ਦੇ ਪਹਾੜੀ ਰਾਜਿਆਂ ਦਾ ਗਰੂਰ, ਉਹ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਤੋੜਦਾ। ਤੇ ਸਾਰੇ ਹੀ ਆਪਣੇ ਪ੍ਰੀਤਮ ਪਿਆਰੇ ਨੂੰ ਸਿਟੀ ਆਫ ਬਲਿਸ ਦੇ ਵਿੱਚ ਰਹਿੰਦੇ, ਆਨੰਦਪੁਰ ਦੀ ਨਗਰੀ, ਆਨੰਦ ਦੀ ਨਗਰੀ, ਆਪਣੇ ਪਿਆਰੇ ਨੂੰ ਰਿਝਾ ਰਹੇ ਨੇ। ਸੋ ਇਹ ਮੁਲਕ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਹੈ। ਅਸੀਂ ਪਹਿਲਾਂ ਵੀ 175 ਵਰੇ ਪਹਿਲਾਂ ਇੱਕ ਸੋਵਰਨ ਇੰਡੀਪੈਂਡੈਂਟ ਸਰਕਾਰੇ ਖਾਲਸਾ ਜੀਓ ਉਸ ਰਜੀਮ ਦੇ ਉਸ ਰਾਜ ਦੇ ਵਾਰਿਸ ਹੈ, ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਬਹੁਤ ਜਲਦ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।